ਕਿਤੇ ਨਾ ਕਿਤੇ ਗੱਲ ਰਹਿ ਜਾਂਦੀ। ਇਸ ਕਰਕੇ ਇੱਕ ਦਿਨ, ਇੱਕ ਸ਼ੋਅ ਬਕਾਇਦਾ ਰੱਖਿਆ ਹੋਇਆ ਟਰੱਕਿੰਗ ਨਾਲ ਜੁੜੀਆਂ ਖਬਰਾਂ, ਟਰੱਕਿੰਗ ਨਾਲ ਜੁੜੇ ਇਸ਼ੂਜ਼, ਟਰੱਕਿੰਗ ਨਾਲ ਜੁੜੇ ਮਸਲਿਆਂ ਦੇ ਬਾਰੇ ਗੱਲਬਾਤ ਕਰਨ ਦੇ ਲਈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਇਸੇ ਗੱਲ ਤੇ ਅੱਜ ਟਰੱਕਿੰਗ ਨੂੰ ਲੈ ਕੇ ਚਰਚਾ ਕਰਾਂਗੇ ਤੇ ਬਹੁਤ ਵੱਡੀ ਖਬਰ ਤੇ ਅੱਜ ਆਪਾਂ ਚਰਚਾ ਕਰਾਂਗੇ ਕਿ ਕਿਵੇਂ ਸਾਡੇ ਜਿਹੜੇ ਟਰੱਕਰ ਭਰਾ ਹੈ, ਉਹਨਾਂ ਨਾਲ ਵੀ ਕਈ ਵਾਰੀ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਜਾਣੇ ਜਾਂ ਅਣਜਾਣੇ ਦੇ ਵਿੱਚ। ਇਨਵੈਸਟੀਗੇਸ਼ਨ ਕੀ ਹੈ, ਇਹਦੇ ਤੋਂ ਹੋਰ ਪਹਿਲੂ ਕਿਹੜੇ ਨੇ, ਜ਼ਿਆਦਾ ਜਾਣਕਾਰੀ ਇਹਦੀ ਬਾਬਤ ਆਪਾਂ ਨੂੰ ਦੇਣਗੇ ਰਾਜ ਕਰਮਵੀਰ ਸਿੰਘ ਜੀ। ਧੰਨਵਾਦ ਉਹਨਾਂ ਦਾ ਇਸ ਕਰਕੇ ਕਿ ਤਬੀਅਤ ਨਸਾਜ਼ ਆ, ਪਰ ਬਾਵਜੂਦ ਇਸ ਦੇ ਆਪਣੇ ਨਾਲ ਸਾਂਝ ਪਾਈ ਹੋਈ ਹੈ। ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ, ਫਿਰ ਵਧਾਂਗੇ ਮਸਲੇ ਵੱਲ ਨੂੰ। ਰਾਜ ਜੀ ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸਾਂਝ ਸੱਤ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਆਪਾਂ ਕਰਦੇ ਰਹਿੰਦੇ ਹਾਂ। ਕਿਸੇ ਦਿਨ ਖੇਤੀਬਾੜੀ ਬਾਰੇ ਤੇ ਕਿਸੇ ਦਿਨ ਆਮ ਜਿਹੜੇ ਚੱਲ ਰਹੇ ਭਖ ਦੇ ਮਸਲੇ ਆ ਉਹਨਾਂ ਦੇ ਉੱਤੇ, ਤੇ ਅੱਜ ਆਪਾਂ ਟਰੱਕਿੰਗ ਦੇ ਮੁੱਦੇ ਨੂੰ ਲੈ ਕੇ ਵੀ ਜਿਹੜੀ ਉਹ ਗੱਲਬਾਤ ਕਰਦੇ ਹਾਂ। ਸੋ ਹਫ਼ਤੇ ਦੇ ਵਿੱਚ ਸਾਂਝੀ ਸਾਥ ਦੇ ਵਿੱਚ ਤੇ ਇੱਕ ਵੀਰਵਾਰ ਨੂੰ ਆਪਾਂ ਪ੍ਰੋਗਰਾਮ ਸਵੇਰੇ ਜਿਹੜਾ ਆ ਉਹ ਲੈ ਕੇ ਹਾਜ਼ਰ ਹੁੰਦੇ ਆ, ਟਰੱਕਿੰਗ ਦੇ ਬਾਰੇ ਗੱਲਬਾਤ ਕਰਦੇ ਹਾਂ। ਇਸ ਦੇ ਵਿੱਚ ਪ੍ਰਵੀਨ ਕੋਈ ਦੋ ਰਾਵਾਂ ਨਹੀਂ ਵੀ ਪਿਛਲੇ ਕੁਛ ਮਹੀਨਿਆਂ ਤੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਮੰਦੀ ਦਾ ਦੌਰ ਜਿਹੜਾ ਕਿਤੇ ਨਾ ਕਿਤੇ ਆਇਆ ਹੋਇਆ ਆ। ਜੋ ਵਕਤ ਪਹਿਲਾਂ ਆਪਾਂ ਦੇਖਿਆ ਸੀਗਾ ਟਰੱਕਿੰਗ ਦੇ ਵਿੱਚ, ਅੱਜ ਤੋਂ ਕੁਛ ਮਹੀਨੇ ਪਹਿਲਾਂ ਪਿਛਲੇ 2 ਸਾਲਾਂ ਦੇ ਵਿੱਚ ਕੋਵਿਡ ਦੇ ਦੌਰਾਨ, ਉਦੋਂ ਜੀ ਕਾਫੀ ਜਿਹੜਾ ਆ ਚੰਗਾ ਗੁੱਡ ਇਨਕਮ, ਗੁੱਡ ਮਾਰਜਨਸ, ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਸੀ। ਪਰ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਤੋਂ ਬਾਅਦ 'ਚ, ਟਰੱਕਿੰਗ ਦੇ ਸਪਾਟ ਰੇਟਸ ਜਿਹੜੇ ਉਹ ਘਟਣ ਤੋਂ ਬਾਅਦ 'ਚ, ਇਹ ਕਾਫੀ ਵੱਡੀ ਜਿਹੜੀ ਇੱਕ ਮੁਸ਼ਕਲ ਉਸ ਦੇ ਵਿੱਚੋਂ ਇਸ ਟਾਈਮ ਟਰੱਕਰ ਜਿਹੜਾ ਉਹ ਲੰਘ ਰਿਹਾ ਹੈਗਾ ਆ। ਸੋ ਜੀ ਹੁਣ ਹਰ ਇੱਕ ਨੂੰ ਇਹ ਦੇਖ ਕੇ ਚੱਲਣ ਦੀ ਇਸ ਬਾਬਤ ਜ਼ਰੂਰਤ ਹੈ ਵੀ ਕਿਸ ਚੀਜ਼ ਦੇ ਵਿੱਚ ਤੁਹਾਨੂੰ ਫਾਇਦਾ ਹੈ, ਕਿਤੇ ਪੱਲਿਓਂ ਪਾ ਕੇ ਤਾਂ ਨਹੀਂ ਤੁਸੀਂ ਚਲਾ ਰਹੇ। ਬਹੁਤ ਸਾਰੇ ਜਿਹੜੀਆਂ ਟਰੱਕਿੰਗ ਕੰਪਨੀਆਂ ਵਾਲੇ ਆ ਪ੍ਰਵੀਨ, ਉਹਨਾਂ ਨੇ ਆਪਣੇ ਜਿਹੜੇ ਟਰੱਕ ਆ ਉਹ ਖਿਲਾਰੇ ਨੇ, ਉਹਨਾਂ ਨੂੰ ਵੇਟ ਕਰ ਰਹੇ ਆ ਵੀ ਕਿਤੇ ਮਾਰਕੀਟ ਦੁਬਾਰਾ ਠੀਕ ਹੋਵੇ ਤਾਂ ਅਸੀਂ ਇਸ ਦੇ ਵਿੱਚ ਚਲੀਏ। ਸਭ ਤੋਂ ਮੰਦਭਾਗਾ ਦੌਰ ਉਹਨਾਂ ਦੇ ਲਈ ਆ ਜਿਨ੍ਹਾਂ ਨੇ ਬੇਸ਼ੁਮਾਰ ਕੀਮਤ ਦੇ ਉੱਤੇ, ਬਹੁਤ ਮਹਿੰਗੀ ਕੀਮਤ ਦੇ ਉੱਤੇ ਜਿਹੜੇ ਨਵੇਂ ਟਰੱਕ ਬਹੁਤ ਹਾਈ ਇੰਟਰਸਟ ਰੇਟ ਦੇ ਉੱਤੇ ਖਰੀਦੇ, ਇਹ ਸੋਚਦੇ ਹੋਏ ਵੀ ਆਪਣਾ ਟਰੱਕਿੰਗ ਇੰਡਸਟਰੀ ਤਾਂ ਇਸੇ ਤਰੀਕੇ ਦੇ ਨਾਲ ਬੁੱਲੇ ਲੁੱਟਦੇ ਰਵਾਂਗੇ। ਪਰ ਉਹ ਗੱਲ ਬਣੀ ਨਹੀਂ ਤੇ ਉਹ ਹੁਣ ਅਚਨਚੇਤੇ ਸਾਰਾ ਕੁਝ ਜਿਹੜਾ ਉਹ ਥੱਲੇ ਹੁੰਦਿਆਂ ਹੋਇਆਂ ਉਹਨਾਂ ਦਾ ਰੁਜ਼ਗਾਰ ਵੀ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਪਿਆ ਆ। ਇੱਥੋਂ ਤੱਕ ਵੀ ਖਬਰਾਂ ਸੁਣਨ ਨੂੰ ਜਿਹੜੀਆਂ ਉਹ ਮਿਲ ਜੀ ਰਹੀਆਂ ਨੇ ਵੀ ਬਹੁਤ ਜਿਹੜੇ ਟਰੱਕਸ ਆ ਉਹ ਵਾਪਸ ਜਾਣੇ ਜਿਹੜੇ ਉਹ ਸ਼ੁਰੂ ਹੋ ਰਹੇ ਆ। ਕਈ ਟਰੱਕਿੰਗ ਕੰਪਨੀਆਂ ਜਿਹੜੇ ਟਰੱਕ ਵੇਚਦੀ ਆ ਉਹ ਇਹ ਕਹਿ ਰਹੀਆਂ ਵੀ ਸਾਨੂੰ ਜਿਹੜੇ ਟਰੱਕ ਦੇ ਆਰਡਰ ਆਏ ਆ ਉਹ ਹੁਣ ਕੈਂਸਲੇਸ਼ਨ ਦੇ ਆਰਡਰ ਵੀ ਜਿਹੜੇ ਉਸ ਤੋਂ ਬਾਅਦ 'ਚ ਆਉਣੇ ਸ਼ੁਰੂ ਹੋਏ ਨੇ। ਸੋ ਕਾਫੀ ਕੁਛ ਤਬਦੀਲ ਹੋਇਆ ਆ, ਕਾਫੀ ਕੁਛ ਇਸ ਦੇ ਬਾਬਤ ਚੇਂਜ ਹੋਇਆ ਆ। ਸੋ ਇਹ ਤਾਂ ਜਿਹੜੀ ਓਵਰਆਲ ਟਰੱਕਿੰਗ ਇੰਡਸਟਰੀ ਦਾ ਜਿਹੜਾ ਉਹ ਚੱਲ ਰਿਹਾ। ਬਾਕੀ ਜਿਹੜੀ ਪ੍ਰਵੀਨ ਤੁਸੀਂ ਗੱਲ ਆਖੀ ਆ 2 ਜੀ ਦਿਨ ਪਹਿਲਾਂ, ਕੱਲ ਪਰਸੋਂ ਦੀ ਹੋਈ ਜਿਹੜੀ ਇਹ ਗੱਲ ਹੈਗੀ ਆ, ਸੈਨ ਹਾਂਜੀ ਐਂਟੋਨੀਓ ਦੇ ਵਿੱਚ ਇੱਕ ਜਿਹੜਾ ਟ੍ਰੇਲਰ, ਕਿਉਂਕਿ ਟਰੱਕਿੰਗ ਦੇ ਨਾਲ ਜੁੜੀ ਹੋਈ ਖਬਰ ਆ, ਹਾਂਜੀ ਬਿਲਕੁਲ ਇਸ ਲਈ ਆ, ਤੇ ਨਾਲ ਹੀ ਹਿਊਮਨ ਟ੍ਰੈਫਿਕਿੰਗ ਆ, ਬਾਰਡਰ ਕ੍ਰਾਸਿੰਗ ਆ, ਉਹ ਸਾਰਾ ਕੁਛ ਇਸ ਦੇ ਵਿੱਚ ਮਿਲ ਜੁਲ ਕੇ ਜਿਹੜਾ ਉਹ ਆ ਗਿਆ। ਇਹ ਸਾਊਥ ਟੈਕਸਸ ਦੀ ਟਰੱਕਿੰਗ ਕੰਪਨੀ, ਜਿਸ ਦਾ ਨਾਮ ਪਹਿਲੋਂ ਲੱਗਾ, ਦੋਸ਼ ਜਿਹੜਾ ਉਹਨਾਂ ਦੇ ਉੱਤੇ ਲੱਗਾ ਵੀ ਇਹਨਾਂ ਦੀ ਟਰੱਕਿੰਗ ਕੰਪਨੀ ਦੇ ਟਰੱਕ ਤੇ ਟ੍ਰੇਲਰ ਦੇ ਵਿੱਚ ਜਿਹੜੇ 50 ਤੋਂ ਵੱਧ ਲੋਕ ਜਿਹੜੇ ਸਫ਼ਰ ਕਰ ਰਹੇ ਸੀਗੇ, ਜਿਨ੍ਹਾਂ ਨੂੰ ਬਾਰਡਰ ਟਪਾਇਆ ਜਾ ਰਿਹਾ ਸੀਗਾ, ਉਹਨਾਂ ਦੇ ਵਿੱਚੋਂ 50-51 ਲੋਕਾਂ ਦੀ ਜਿਹੜੀ ਉਹ ਮੌਤ ਹੋ ਗਈ। ਉਹ ਮੌਕੇ ਤੇ ਵਿਚਾਰੇ ਜਿਹੜੇ ਮਰੇ ਪਾਏ ਗਏ ਟ੍ਰੇਲਰ ਦੇ ਵਿੱਚ, ਵੀ ਬਹੁਤ ਜ਼ਿਆਦਾ ਗਰਮੀ ਸੀਗੀ ਉਸ ਚੀਜ਼ ਦੇ ਵਿੱਚ। ਸੋ ਟਰੱਕਾਂ ਵਾਲਿਆਂ ਦੇ ਲਈ ਇਹ ਬੜੀ ਇੱਕ ਚੁਣੌਤੀ ਭਰਪੂਰ ਜਿਹੜੀ ਇਹ ਗੱਲ ਰਹਿੰਦੀ ਆ। ਬਹੁਤ ਸਾਰੇ ਜਿਹੜੇ ਟਰੱਕਰਜ਼ ਆ ਉਹਨਾਂ ਨੂੰ ਇਹ ਧਿਆਨ ਰੱਖਣਾ ਪੈਂਦਾ ਆ, ਉਹਨਾਂ ਨੂੰ ਇਹ ਧਿਆਨ ਦੇ ਨਾਲ ਚੱਲਣਾ ਪੈਂਦਾ ਹੈ, ਖਾਸ ਕਰਕੇ ਜਿਹੜੇ ਬਾਰਡਰ ਦੇ ਨਜ਼ਦੀਕ ਚੱਲਦੇ ਨੇ। ਬਹੁਤ ਸਾਰੇ ਲੋਕ ਜਿਹੜੇ ਬਾਰਡਰ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਆ ਤਾਂ ਉਹ ਰਾਈਡ ਲੱਭਦੇ ਨੇ ਵੀ ਕਿਸੇ ਤਰੀਕੇ ਦੇ ਨਾਲ ਅਮਰੀਕਾ ਦੇ ਅੰਦਰ ਜਾਣ ਦਾ ਜਿਹੜਾ ਸਾਨੂੰ ਮੌਕਾ ਮਿਲੇ। ਇਸ ਦੌਰਾਨ ਜੇ ਕੋਈ ਟਰੱਕਰ ਧਿਆਨ ਨਹੀਂ ਦੇ ਰਿਹਾ, ਉਹਦੇ ਟ੍ਰੇਲਰ ਦੇ ਵਿੱਚ ਕੋਈ ਲੁੱਕ ਕੇ ਜਾ ਰਿਹਾ ਆ ਜਾਂ ਕੁਛ ਇੱਦਾਂ ਦਾ ਕਰ ਰਿਹਾ ਆ, ਜਾਣੇ ਅਣਜਾਣੇ ਜੋ ਵੀ ਇਹ ਹੋ ਰਿਹਾ ਆ, ਰੱਬ ਨਾ ਕਰੇ ਬਾਅਦ ਦੇ ਵਿੱਚ ਉਹ ਟਰੱਕਰ ਫਸ ਜਾਂਦਾ ਆ, ਤਾਂ ਜੀ ਉਹ ਬਹੁਤ ਵੱਡੀ ਹਿਊਮਨ ਟ੍ਰੈਫਿਕਿੰਗ ਦਾ ਜਿਹੜਾ ਕੇਸ ਪੈ ਸਕਦਾ, ਉਸਦਾ ਆਪਣਾ ਇਮੀਗ੍ਰੇਸ਼ਨ ਦਾ ਕੇਸ, ਤੇ ਆਉਣ ਵਾਲਾ ਭਵਿੱਖ ਜਿਹੜਾ ਆ ਉਹ ਖਤਰੇ ਦੇ ਵਿੱਚ
ਪੈ ਜਾਂਦਾ ਆ। ਸੋ ਇਹ ਇੱਕ ਘਟਨਾ ਜਿਹੜੀ ਸੈਨ ਐਂਟੋਨੀਓ ਦੇ ਵਿੱਚ ਪ੍ਰਵੀਨ ਵਾਪਰੀ, ਜਿਸ ਨੇ ਸਾਰਿਆਂ ਨੂੰ ਜੀ, ਹਿਲਾ ਕੇ ਜਿਹੜਾ ਉਹ ਰੱਖ ਦਿੱਤਾ। ਤੇ ਹੁਣ ਜਿਨ੍ਹਾਂ ਦੇ ਉੱਤੇ ਨਾਮ ਸੀਗੇ, ਉਹ ਕਹਿ ਰਹੇ ਆ ਵੀ ਸਾਡੀ ਕੰਪਨੀ ਨੂੰ ਤਾਂ ਇਹਨਾਂ ਨੇ ਕਲੋਨ ਕੀਤਾ ਸੀ। ਜੀ, ਕਲੋਨਿੰਗ ਦਾ ਮਤਲਬ ਵੀ ਸੇਮ ਨੰਬਰ ਪਲੇਟਾਂ ਲਾ ਕੇ, ਸੇਮ ਉਦਾਂ ਦੇ ਡੀਕੈਲ ਜਿਹੜੇ ਉਹ ਲਾ ਕੇ ਇਦਾਂ ਸ਼ੋਅ ਕਰਨਾ ਵੀ ਇਹ ਇੱਕ ਲੈਜਿਟੀਮੇਟ ਕੰਪਨੀ, ਉਹਨਾਂ ਦਾ ਟਰੱਕ ਜਿਹੜਾ ਉਹ ਜਾ ਰਿਹਾ, ਵੀ ਸ਼ਾਇਦ ਬਹੁਤੀ ਪੁੱਛਗਿੱਛ ਨਾ ਕਰਨਗੇ ਜਿਹੜੇ ਟਰੂਪਰਸ ਆ, ਜਿਹੜੇ ਵੀ ਉੱਥੇ ਇਰਦ ਗਿਰਦ ਘੁੰਮ ਰਹੇ ਨੇ ਲਾ ਇਨਫੋਰਸਮੈਂਟ ਵਾਲੇ। ਪਰ ਇਸ ਦੇ ਬਾਰੇ ਪਤਾ ਲੱਗਾ ਤੇ ਫਿਰ ਜਦ ਉਹਨਾਂ ਨੇ ਦੇਖਿਆ ਤਾਂ ਇਸ ਦੇ ਵਿੱਚ 50 ਲਾਸ਼ਾਂ ਨਾਲ ਹੀ ਜਿਹੜੀਆਂ ਉਹ ਜਾ ਰਹੀਆਂ ਸੀ, ਤੇ ਕਈ ਜਿਹੜੇ ਆ ਉਹ ਦਰਜਨਾਂ ਹੀ ਲੋਕ ਹਾਲ ਦੀ ਘੜੀ ਜ਼ੇਰੇ ਇਲਾਜ ਨੇ, ਹਸਪਤਾਲ ਵੀ ਜਿਹੜੇ ਆ ਉਹ ਦਾਖਲ ਕਰਾਏ ਗਏ ਨੇ। ਸੋ ਇਹ ਇੱਕ ਬੜੀ ਵੱਡੀ ਚੁਣੌਤੀ ਟਰੱਕਰਸ ਦੇ ਲਈ ਪ੍ਰਵੀਨ ਰਹਿੰਦੀ ਆ, ਜੀ। ਵੀ ਇਦਾਂ ਦੀ ਘਟਨਾ ਦੇ ਵਿੱਚ ਕਿਤੇ ਆਪ ਨਾ ਜਿਹੜਾ ਫਸ ਜਾਏ। ਕੋਈ ਕੋਈ ਜਾਣ ਕੇ ਤਾਂ ਨਹੀਂ ਕਰੂਗਾ, ਪਰ ਅਣਜਾਣੇ ਦੇ ਵਿੱਚ ਜਿਹੜਾ ਇਦਾਂ ਨਾ ਹੋ ਜਾਵੇ। ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਤੇ ਅਸੀਂ ਆਪਣੇ ਜ਼ਰੂਰ ਜਿੰਨੇ ਵੀ ਸਾਡੇ ਟਰੱਕਰਸ ਆ, ਉਹਨਾਂ ਨੂੰ ਜੀ। ਇਹ ਜ਼ਰੂਰ ਅਸੀਂ ਬੇਨਤੀ ਕਰਾਂਗੇ ਵੀ ਸਾਨੂੰ ਇਹ ਵੀ ਜ਼ਰੂਰ ਦੱਸੋ ਵੀ ਤੁਸੀਂ ਇਹ ਅਜਿਹੀਆਂ ਚੀਜ਼ਾਂ ਤੋਂ ਬਚਣ ਦੇ ਲਈ ਖੁਦ ਕਿੱਦਾਂ ਦੇ ਇਹਤਿਆਤ, ਕਿੱਦਾਂ ਦੀਆਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਦੇ ਆ? ਹਾਂਜੀ, ਬਿਲਕੁਲ ਮਸਲਾ ਬੜਾ ਅਹਿਮ ਹੈ ਤੇ ਬੜਾ ਵੱਡਾ ਵੀ ਹੈ ਰਾਜ ਜੀ, ਕਿਉਂਕਿ ਇੰਟਰ ਕੰਟਰੀ ਤਾਂ ਜਾਣਾ ਹੀ ਪੈਂਦਾ, ਕਾਰੋਬਾਰ ਆ ਸਾਰਾ। ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਅੱਜ ਤਾਂ ਉੱਧਰ ਆਹ ਘਟਨਾ ਵਾਪਰ ਗਈ ਤੇ ਆਪਾਂ ਤਾਂ ਇਹ ਤੋਂ ਬਾਅਦ ਉੱਥੇ ਜਾਣਾ ਨਹੀਂਗਾ। ਪਰ ਇਹ ਨਹੀਂ ਹੈ। ਤਾਂ ਇਹਦੀ ਅੱਜ ਇਸੇ ਦਾ ਸ਼ੋਅ ਜਿਹੜਾ ਉਹ ਇਸੇ ਕਰਕੇ ਹੈ ਕਿ ਸਾਡੇ ਭਰਾਵਾਂ ਨੂੰ ਵੱਧ ਤੋਂ ਵੱਧ ਇਸ ਗੱਲਬਾਤ ਦੇ ਵਿੱਚ ਜੋੜਿਆ ਜਾਵੇ, ਨਾਲ ਉਹਨਾਂ ਦੀ ਰਾਏ ਜਾਣੀ ਜਾਵੇ, ਉਹਨਾਂ ਤੋਂ ਪੁੱਛਿਆ ਜਾਵੇ ਵੀ ਇਹ ਜਿਹੜਾ ਹਿਊਮਨ ਟ੍ਰੈਫਿਕਿੰਗ ਦਾ ਜਿਹੜਾ ਦੋਸ਼ ਆ, ਔਰ ਇਨਸਾਨੀਅਤ ਦੇ ਜਿਹੜਾ ਐਂਗਲ ਤੋਂ ਦੇਖਿਆ ਜਾਵੇ ਤਾਂ ਇੱਕ ਗੁਨਾਹ ਵਾ ਬਹੁਤ ਵੱਡਾ, ਤੇ ਇਹ ਤੋਂ ਬਚਿਆ ਕਿਵੇਂ ਜਾਵੇ ਤੇ ਬਚਾਅ ਕਿੰਨਾ ਜ਼ਰੂਰੀ ਆ। ਔਰ ਇੱਕ ਗੱਲ ਮੈਂ ਸਵੇਰੇ ਵੀ ਆਪਾਂ ਗੱਲਬਾਤ ਕਰ ਰਹੇ ਸੀਗੇ ਜਦੋਂ ਪ੍ਰੋਗਰਾਮ ਚੱਲ ਰਿਹਾ ਸੀਗਾ, ਤੁਸੀਂ ਵੀ ਇਹਦੇ ਬਾਰੇ ਬੜੀ ਸੋਹਣੀ ਤਰੀਕੇ ਨਾਲ ਅਪਡੇਟ ਦਿੱਤੀ ਸੀਗੀ ਵੀ ਇਹਦੀ ਆੜ ਦੇ ਵਿੱਚ ਕਈ ਫੇਕ ਖਬਰਾਂ ਵੀ ਘੁੰਮ ਰਹੀਆਂ ਵਾ। ਉਹ ਵੀ ਆਪਣਾ ਸਾਰਿਆਂ ਦਾ ਹੀ ਇੱਕ ਨੈਤਿਕ ਫਰਜ਼ ਹੈ ਕਿ ਜਿਹੜੀ ਗਲਤ ਜਾਣਕਾਰੀ ਆ, ਇੰਨਾ ਦੁਖਾਂਤ ਹੈਗਾ, ਇਹ ਇਨਸਾਨੀਅਤ ਦੇ ਲਈ ਦੁਖਾਂਤ ਆ ਕਿ ਇੰਨੇ ਸਾਰੇ ਬੰਦਿਆਂ ਦਾ ਮਾਰੇ ਜਾਣਾ। ਪਰ ਇਹਨਾਂ ਚੀਜ਼ਾਂ ਨੂੰ ਪੰਜਾਬੀ ਭਾਈਚਾਰੇ ਨਾਲ ਜੋੜ ਕੇ ਦੱਸਣਾ ਉਹ ਬਹੁਤ ਗਲਤ ਹੈ। ਜਲਦਬਾਜ਼ੀ ਦੇ ਵਿੱਚ ਕਈ ਵਾਰੀ ਅਸੀਂ ਅ, ਗਲਤ ਜਾਣਕਾਰੀ ਸਾਡੀ ਜਿਹੜੀ ਉਹ ਕਿਸੇ ਲਈ ਬਹੁਤ ਜ਼ਿਆਦਾ ਘਾਤਕ ਸਿੱਧ ਹੋ ਸਕਦੀ ਹੈ। ਅੱਜ ਦੇ ਸ਼ੋਅ ਦੇ ਵਿੱਚ ਗੱਲਬਾਤ ਇਸੇ ਨੂੰ ਲੈ ਕੇ ਕਰਾਂਗੇ। 408 272 5200 ਸਟੂਡੀਓ ਦਾ ਨੰਬਰ ਆ। ਸਾਨੂੰ ਇਹਦੇ ਬਾਬਤ ਤੁਸੀਂ ਹੋਰ ਜਾਣਕਾਰੀ ਦਿਓ ਕਿ ਕੀ ਇਹੋ ਜਿਹੇ ਜਿਹੜੇ ਹਾਦਸੇ ਆ ਤੁਹਾਡੇ ਸਾਹਮਣੇ ਵਾਪਰੇ ਆ, ਜਾਂ ਇਹੋ ਜਿਹੇ ਹਾਦਸੇ ਜਾਂ ਇਹੋ ਜਿਹੀਆਂ ਜਿਹੜੀਆਂ ਡੀਲਸ ਹੁੰਦੀਆਂ ਨੇ ਉਹ ਕਿਵੇਂ ਹੁੰਦੀਆਂ ਨੇ, ਕਿਉਂ ਹੁੰਦੀਆਂ ਨੇ, ਤੇ ਜਿਹੜਾ ਨਵਾਂ, ਕਿਉਂਕਿ ਰਾਜੀ ਇੰਡਸਟਰੀ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਵਾ। ਰਾਤੋਂ ਰਾਤ ਜੀ। ਅਮੀਰ ਹੋਣ ਵਾਲਾ ਹੋਣਾ ਚਾਹੁੰਦਾ, ਜਿਹੜਾ ਮੇਰੇ ਵਰਗਾ ਕੱਚ ਘਰੜ ਬੰਦਾ, ਉਹ ਵੀ ਹੋ ਸਕਦਾ ਕਈ ਵਾਰੀ ਕਿਸੇ ਦੇ ਲਾਲਚ ਦੇ ਵਿੱਚ ਆ ਕੇ। ਕਈ ਵਾਰੀ ਸਾਨੂੰ ਦੱਸੋ ਵੀ ਸਾਨੂੰ ਇਹ ਜਾਣਕਾਰੀ ਜ਼ਰੂਰ ਦਿਓ ਕਿ ਜੇਕਰ ਇਸ ਤਰ੍ਹਾਂ ਦੇ ਐਲੀਗੇਸ਼ਨਸ ਲੱਗਦੇ ਨੇ, ਗਲਤ ਲੱਗਦੇ ਨੇ, ਸਹੀ ਲੱਗਦੇ ਨੇ, ਤੇ ਇਹਦੇ ਵਿੱਚ ਕਿੰਨੀ ਸਜ਼ਾ ਵਾ, ਔਰ ਕਿਹੜੇ-ਕਿਹੜੇ ਚਾਰਜਸ ਤੁਹਾਨੂੰ ਜਿਹੜੇ ਆ ਉਹ ਭੁਗਤਣੇ ਪੈਂਦੇ ਆ, ਔਰ ਕੀ ਤੁਹਾਡੇ ਨਾਲ ਵੀ ਇਹੋ ਜਿਹਾ ਵਾਕਿਆ ਵਾਪਰਿਆ, ਤੇ ਜੇ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਤਾਂ ਉਹ ਕਿਵੇਂ ਬਚਿਆ ਜਾਵੇ? ਕਿਉਂਕਿ ਮੈਕਸੀਕੋ ਦੇ ਬਾਰੇ ਬਹੁਤ ਕੁਝ ਸੁਣਨ ਨੂੰ ਮਿਲਦਾ ਕਿ ਉੱਥੇ ਆਹ ਹੁੰਦਾ, ਉੱਥੇ ਆਹ ਹੁੰਦਾ। ਹਾਲਾਂਕਿ ਸਾਰੀਆਂ ਜਿਹੜੀਆਂ ਸੂਚਨਾਵਾਂ ਵਾ ਉਹ ਸਹੀ ਨਹੀਂ ਆ। ਪਰ ਆਪਣਾ, ਕਿਉਂਕਿ ਟਰੱਕਿੰਗ ਇੰਡਸਟਰੀ ਦੇ ਐਂਗਲ ਤੋਂ ਹੀ ਇਹਨਾਂ ਚੀਜ਼ਾਂ ਨੂੰ ਆਪਾਂ ਦੇਖ ਰਹੇ ਹਾਂ ਕਿ ਟਰੱਕਿੰਗ ਇੰਡਸਟਰੀ ਦੇ ਲਈ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ, ਕਿਸ ਪਰਸਪੈਕਟਿਵ ਤੋਂ ਦੇਖੀਆਂ ਜਾਂਦੀਆਂ ਨੇ, ਕਿਵੇਂ ਦੇਖਿਆ ਜਾਂਦਾ ਉਹਨਾਂ ਨੂੰ, ਤੇ ਕਿਵੇਂ ਇਹਨਾਂ ਇਹੋ ਜਿਹੇ ਹਾਦਸਿਆਂ ਤੋਂ ਬਚਾਅ ਜਿਹੜਾ ਜ਼ਰੂਰੀ ਆ। ਦੂਜਾ, ਲੰਘੇ ਦਿਨੀ ਇੱਕ ਹੋਰ ਚਰਚਾ ਜਿਹੜੀ ਛਿੜੀ ਸੀਗੀ ਜਦੋਂ ਪ੍ਰੋਗਰਾਮ ਕੀਤਾ ਸੀਗਾ, ਉਹਦੇ ਵਿੱਚ ਚਰਚਾ ਯੂਨਿਟੀ ਦੀ ਛਿੜੀ ਸੀਗੀ ਬਹੁਤ ਜ਼ਿਆਦਾ ਕਿ ਯੂਨਿਟੀ ਨਹੀਂ ਹੈ ਸਾਡੇ ਟਰੱਕਰਸ ਦੇ ਵਿੱਚ। ਸਾਡੇ ਨਾਲ ਤਰਜਮਾਨ ਆਉਂਦੇ ਨੇ, ਰਮਨ ਢਿੱਲੋਂ ਜੀ ਇੱਕ ਜਥੇਬੰਦੀ ਦੇ ਤਰਜਮਾਨ ਨੇ, ਉਹਨੂੰ ਰਿਪ੍ਰੈਜ਼ੈਂਟ ਕਰਦੇ ਨੇ। ਉਹਨਾਂ ਨੇ ਕੁਛ ਇਸ਼ੂਜ਼ ਦੱਸੇ, ਉਸ ਤੋਂ ਇਲਾਵਾ ਕੁਝ ਕਾਲਰਸ ਨੇ ਬਹੁਤ ਸਾਰੇ ਇਸ਼ੂਜ਼ ਬਾਰੇ ਡਿਸਕਸ ਕੀਤਾ। ਮੁੱਕ ਮੁਕਾ ਕੇ ਗੱਲ ਇੱਥੇ ਆਈ ਵੀ ਜਿਹੜੇ ਸਾਡੇ ਭਰਾਵਾਂ, ਟਰੱਕਰ ਭਰਾਵਾਂ ਦੇ ਵਿੱਚ ਯੂਨਿਟੀ ਦੀ ਜਿਹੜੀ ਘਾਟ ਆ, ਇਹ ਬਹੁਤ ਵਾਰੀ, ਕਈ ਵਾਰੀ ਨੁਕਸਾਨ ਕਰ ਜਾਂਦੀ ਹੈ। ਆਪਾਂ ਕਈ ਚੀਜ਼ਾਂ ਨੂੰ ਇੰਡੀਵਿਜੂਅਲੀ ਲੈ ਲੈਂਦੇ ਹਾਂ ਕਿ ਇੱਕ ਵਿਅਕਤੀ ਵਿਸ਼ੇਸ਼ ਲਈ ਹੈ ਯਾਰ, ਇਹਦਾ ਕੀ ਆ। ਪਰ ਹੂੰ, ਉਹ ਹੂੰ। ਕਈ ਵਾਰੀ ਚੀਜ਼ਾਂ ਮਾਸ ਤੇ ਲਾਗੂ ਹੋ ਜਾਂਦੀਆਂ, ਕਈ ਵਾਰੀ ਸਾਰੇ ਕਿਤੇ ਹੀ ਲਾਗੂ ਹੋ ਜਾਂਦੀਆਂ, ਉਹ ਇੰਡੀਵਿਜੂਅਲ ਨਹੀਂ ਰਹਿੰਦੀਆਂ, ਇੱਕ ਵਿਅਕਤੀ ਵਿਸ਼ੇਸ਼ ਤੇ ਨਹੀਂ ਰਹਿੰਦੀਆਂ, ਉਹ ਸਾਰਿਆਂ ਤੇ ਹੀ ਲਾਗੂ ਰਹਿ ਜਾਂਦੀਆਂ। ਸੋ ਇਹਨਾਂ ਦੋਨਾਂ ਚੀਜ਼ਾਂ ਤੇ ਹੀ ਤੁਹਾਡੀ ਰਾਏ, ਤੁਹਾਡਾ ਕਮੈਂਟ ਸਾਨੂੰ ਚਾਹੀਦਾ ਵਾ ਕਿ 408 272 5200 ਸਟੂਡੀਓ ਦਾ ਨੰਬਰ ਆ। ਤੁਸੀਂ ਹਿਊਮਨ ਟ੍ਰੈਫਿਕਿੰਗ, ਟਰੱਕਿੰਗ ਇੰਡਸਟਰੀ, ਇੰਟਰ ਕੰਟਰੀ ਦੇ ਵਿੱਚ ਜਾਣ ਦੇ ਵੇਲੇ ਕਿਹੜੇ ਵਿਚਾਰ ਰੱਖਣੇ ਆ, ਤੇ ਨਾਲੋਂ ਨਾਲ ਯੂਨਿਟੀ ਦਾ ਜਿਹੜਾ ਹਮੇਸ਼ਾ ਇਸ਼ੂ ਉੱਠਦਾ ਰਹਿੰਦਾ ਕਿ ਟਰੱਕਰਸ ਦੇ ਇਸ਼ੂਜ਼ ਤਾਂ ਕਰਕੇ ਨਹੀਂ ਹੱਲ ਹੁੰਦੇ ਕਿਉਂਕਿ ਇੱਥੇ ਯੂਨਿਟੀ ਦੀ ਬਹੁਤ ਵੱਡੀ ਘਾਟ ਆ। ਜੀ।
ਟਰੱਕਿੰਗ ਇੰਡਸਟਰੀ ਦੇ ਵਿੱਚ 7 ਮਿਲੀਅਨ ਲੋਕ ਡਾਇਰੈਕਟਲੀ ਇਨਵੋਲਵ ਨੇ, ਰੁਜ਼ਗਾਰ ਉਸ ਤੋਂ ਉਹਨਾਂ ਨੂੰ ਮਿਲਦਾ ਆ। ਇਹ ਜਿਹੜਾ ਏਟੀਏ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ, ਉਹਨਾਂ ਨੇ ਜਿਹੜਾ ਦੱਸਿਆ ਸੀ। ਏਟੀਏ ਵਾਲੇ ਇਹ ਵੀ ਮੰਨਦੇ ਆ, ਕਹਿੰਦੇ ਵੀ ਜਿਹੜੀ ਹਿਊਮਨ ਟਰੈਫਿਕਿੰਗ ਜਿਹੜੀ ਹੈਗੀ ਆ, ਉਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਜਿਹੜਾ ਹੈਗਾ ਆ। ਕਹਿੰਦੇ ਵੀ ਅਸੀਂ ਤਾਂ ਜਿੰਨੇ ਵੀ ਇਸ ਦੇ ਵਿੱਚ ਕੰਮ ਕਰ ਰਹੇ ਆ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਤੁਹਾਨੂੰ ਲੱਗਦਾ ਆ ਵੀ ਕਿਤੇ ਕਿਸੇ ਨੂੰ ਇਸ ਤਰੀਕੇ ਦੇ ਨਾਲ ਉਹਦਾ ਸ਼ੋਸ਼ਣ ਹੋ ਰਿਹਾ ਜਾਂ ਉਹ ਪੀੜਤ ਹੈਗਾ, ਤਾਂ ਤੁਰੰਤ ਕਾਲ ਕਰਕੇ ਉਸ ਨੂੰ ਬਚਾਇਆ ਜਿਹੜਾ ਜਾਵੇ। ਇਹਦੇ ਵਿੱਚ ਨਾਲ ਪ੍ਰਵੀਨ ਦੂਜੀ ਗੱਲ ਇਹ ਵੀ ਆ ਵੀ ਬਹੁਤ ਸਾਰੇ ਇਹ ਲੋਕ ਨਾਮ ਤਾਂ ਹਿਊਮਨ ਟਰੈਫਿਕਿੰਗ ਦਾ ਜਿਹੜਾ ਉਹ ਹੈਗਾ ਵੀ ਬੰਦੇ ਨੂੰ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਲੈ ਕੇ ਜਿਹੜਾ ਉਹ ਜਾ ਰਿਹਾ, ਪਰ ਬਹੁਤਾਤ ਦੇ ਵਿੱਚ ਇਹ ਉਹ ਲੋਕ ਵੀ ਹੁੰਦੇ ਆ ਜਿਹੜੇ ਆਪ ਹੀ ਇੱਧਰ ਆਉਣਾ ਚਾਹੁੰਦੇ, ਜਿਸ ਨੂੰ ਡੋਂਕੀ ਵੀ ਕਹਿੰਦੇ ਆ ਨਾ, ਵੀ ਡੋਂਕੀ ਲਾ ਕੇ ਜਿਹੜਾ ਉਹ ਬੰਦਾ ਹਾਂਜੀ ਅਮਰੀਕਾ ਦੇ ਵਿੱਚ ਜਿਹੜਾ ਉਹ ਪਹੁੰਚਦਾ ਹੈ। ਸੋ ਕਿਤੇ ਨਾ ਕਿਤੇ ਉਹ ਵੀ ਲੋਕ ਇਸ ਦੇ ਵਿੱਚ ਹੁੰਦੇ ਆ, ਪਰ ਅਮਰੀਕਾ ਇਸ ਨੂੰ ਅਪਰਾਧ ਮੰਨਦਾ ਆ। ਜਿਹੜਾ ਵੀ ਕਿਸੇ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਹੋਰ ਮੁਲਕ ਚੋਂ ਅਮਰੀਕਾ ਦੇ ਵਿੱਚ ਦਾਖਲ ਕਰਵਾਉਂਦਾ ਆ, ਉਹ ਉਸ ਬੰਦੇ ਨੂੰ ਜਿਹੜਾ ਮਦਦ ਕਰ ਰਿਹਾ ਉਸ ਨੂੰ ਹਿਊਮਨ ਟਰੈਫਿਕਰ ਮੰਨਿਆ ਜਾਂਦਾ ਹੈ। ਉਸ ਦੀ ਕਾਫੀ ਸਖਤ ਸਜ਼ਾ ਜਿਹੜੀ ਉਹ ਬਣਦੀ ਆ। ਏਟੀਏ ਵਾਲਿਆਂ ਦੇ ਮੁਤਾਬਕ ਕਹਿੰਦੇ ਵੀ ਇਸ ਇੰਡਸਟਰੀ ਦੇ ਵਿੱਚ 2000 ਕਾਲਾਂ ਜਿਹੜੀਆਂ ਨੈਸ਼ਨਲ ਹਿਊਮਨ ਟਰੈਫਿਕਿੰਗ ਹੌਟਲਾਈਨ ਦੇ ਉੱਤੇ ਆਈਆਂ, ਜਿਸ ਦੇ ਵਿੱਚ ਕਹਿੰਦੇ ਵੀ 600 ਤੋਂ ਵੱਧ ਹਿਊਮਨ ਟਰੈਫਿਕਿੰਗ ਦੇ ਕੇਸ ਇਨਵੋਲਵ ਸੀ। 1300 ਇਸ ਦੇ ਵਿੱਚ ਟਰੈਫਿਕਿੰਗ ਜਿਹੜੇ ਜਿਹੜੇ ਇੱਕ ਮੁਲਕ ਤੋਂ ਦੂਜੇ ਮੁਲਕ ਤੋਂ ਲਿਜਾਏ ਜਾ ਰਹੇ ਸੀ, ਉਹ ਇਸ ਦੇ ਵਿੱਚ ਸ਼ਾਮਲ ਸੀ। ਉਹਨਾਂ ਦੇ ਵਿੱਚੋਂ 375 ਇਹ ਸੀਗੇ ਜਿਹੜੇ ਮਾਈਨਰ ਸੀਗੇ, ਯਾਨੀ ਕਿ 18 ਸਾਲ ਤੋਂ ਛੋਟੇ ਸੀਗੇ। ਸੋ ਕਹਿੰਦੇ ਵੀ ਟਰੱਕਿੰਗ ਇੰਡਸਟਰੀ ਬਹੁਤ ਅਹਿਮ ਰੋਲ ਅਦਾ ਕਰਦੀ ਆ ਇਹ ਸਾਰੇ ਜਿਹੜੇ ਉਹ ਮਾਮਲਿਆਂ ਦੇ ਵਿੱਚ। ਸੋ ਇੱਕ ਸੰਸਥਾ ਵੀ ਬਣੀ ਹੋਈ ਹੈ, ਟਰੱਕਰਸ ਅਗੇਂਸਟ ਟਰੈਫਿਕਿੰਗ। ਜੀ ਉਹ ਵੀ ਜਿਹੜੇ ਇਸ ਦੇ ਵਿੱਚ ਕਹਿੰਦੇ ਵੀ ਕੋਸ਼ਿਸ਼ ਕਰਦੇ ਆ ਵੀ ਜਿਹੜੇ ਟਰੱਕਰਸ, ਕਿਉਂਕਿ ਇੱਕ ਕੋਈ ਪਹਿਲੀ ਵਾਰੀ ਨਹੀਂ ਇਹ ਖਬਰ ਆਈ ਵੀ ਇੱਕ ਸੈਮਾਈ ਟਰੱਕ ਦੇ ਵਿੱਚ ਜਾਂ ਟ੍ਰੇਲਰ ਦੇ ਵਿੱਚ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਲਿਜਾਇਆ ਜਾ ਰਿਹਾ ਸੀਗਾ। ਸੋ ਜ਼ਰੂਰ ਜਿਹੜਾ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਖਾਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਜਾਂ ਬਾਰਡਰ ਸਟੇਟਸ ਦੇ ਵਿੱਚ ਜਾਂ ਬਿਲਕੁਲ ਬਾਰਡਰ ਦੇ ਲਾਗਲੇ ਸ਼ਹਿਰਾਂ 'ਚ ਆਪਣਾ ਟ੍ਰੇਲਰ ਚੜ੍ਹਨ ਤੋਂ ਪਹਿਲਾਂ ਧਿਆਨ ਨਾਲ ਦੇਖੋ, ਲੌਕ ਕਰਕੇ ਜਿਹੜਾ ਉੱਥੋਂ ਨਿਕਲੋ। ਲੌਕ ਕਰਨ ਤੋਂ ਬਾਅਦ 'ਚ ਜਦੋਂ ਵਾਪਸ ਆਉਂਦੇ ਆ ਤਾਂ ਉਹ ਦੇਖੋ, ਆਲੇ ਦੁਆਲੇ ਘੁੰਮ ਕੇ ਦੇਖੋ, ਕਿਉਂਕਿ ਫੜੇ ਗਏ ਤਾਂ ਫਿਰ ਤੁਹਾਡੇ ਜ਼ਿੰਮੇਵਾਰੀ ਤੁਹਾਡੇ ਸਿਰ ਦੇ ਉੱਤੇ ਪੈ ਜਾਂਦੀ ਆ ਅਦਾਲਤ ਦੇ ਵਿੱਚ ਵੀ ਮੈਂ ਨਹੀਂ ਭਾਈ ਇਸ ਨੂੰ ਜਾਣ-ਬੁੱਝ ਕੇ ਲੈ ਕੇ ਆ ਰਿਹਾ। ਇਹ ਤਾਂ ਜਾਣ ਕੇ ਲੁੱਕ ਕੇ ਮੇਰੇ ਟਰੱਕ ਦੇ ਵਿੱਚ ਜਾਣ ਦੀ ਜਿਹੜੀ ਉਹ ਕੋਸ਼ਿਸ਼ ਕੋਈ ਕਰ ਰਿਹਾ ਸੀਗਾ, ਕਿਉਂਕਿ ਉਹ ਜ਼ਿੰਮੇਵਾਰੀ ਤੁਹਾਡੇ ਸਿਰ ਦੇ ਉੱਤੇ ਪੈ ਜਾਣੀ ਆ। ਸੋ ਜ਼ਰੂਰ ਤੁਸੀਂ ਸਰੋਤਿਓ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਰਾਜ ਜੀ, ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਇਸ ਪ੍ਰੋਗਰਾਮ ਦੇ ਵਿੱਚ, ਆਪਣੀ ਰਾਏ ਦੇਣਾ ਚਾਹੁੰਦੇ ਨੇ। ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਬਿੰਦਰ ਤੂਰ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਹਾਂ, ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਰੇਡੀਓ ਸੁਣਨ ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਤੁਸੀਂ ਇਹ ਵਾਲੀ ਗੱਲਾਂ ਦੱਸਦੇ ਜੀ। ਆਵਾਜ਼ ਬਿੰਦਰ ਜੀ ਤੁਹਾਡੀ ਨਾ ਕੱਟ ਆਵਾਜ਼ ਦਾ ਹੱਲ ਕਰ ਲਓ ਜੀ ਬਿੰਦਰ ਜੀ, ਬਹੁਤ ਜ਼ਿਆਦਾ ਡਿਸਟਰਬੈਂਸ ਆ ਰਹੀ ਹੈ ਜੀ। ਜੀ ਮੈਂ ਕਰ ਲੈਣਾ, ਡਾਇਰੈਕਟ ਕਰ ਲੈਨੇ। ਜੀ 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 ਹੁਣ ਬੈਠ ਹੋ ਗਈ ਜੀ ਜੀ। ਤੇ ਮੈਂ ਕਿਹਾ ਵੀ ਇਹ ਕਈ ਵਾਰ ਨਾ ਮਤਲਬ ਆਪਾਂ ਜਿਹੜੀਆਂ ਕਮਿਊਨਿਟੀ ਦੀਆਂ ਗੱਲਾਂ ਨਹੀਂ ਪਤਾ ਹੁੰਦਾ ਤੇ ਤੁਹਾਡੇ ਰੇਡੀਓ ਤੋਂ ਬਹੁਤ ਗੱਲਾਂ ਦਾ ਪਤਾ ਲੱਗਦਾ ਜੀ ਜੀ। ਤੇ ਨੰਬਰ 2 ਤੇ ਇਹ ਗੱਲ ਹੈ ਵੀ ਇਹ ਕਈ ਵਾਰ ਲਾਲਚ ਮਾਰਦਾ ਬੰਦੇ ਨੂੰ, ਟਰੱਕਾਂ ਵਾਲਿਆਂ ਨੂੰ ਵੀ ਲਾਲਚ ਕਰ ਜਾਂਦੇ ਆ ਵੀ ਨਹੀਂ ਤੇ ਇੰਨੇ ਬੰਦੇ ਟਰੱਕ 'ਚ ਵੜ ਨਹੀਂ ਸਕਦੇ ਜਿੰਨਾ ਮਤਲਬ ਹੈਪਨ ਹੋਇਆ ਨਾ। ਇੰਨੇ ਬੰਦੇ ਟਰੱਕ ਉਸ ਤਰ੍ਹਾਂ ਨਹੀਂ ਵੜ ਸਕਦੇ ਵੀ 51 ਬੰਦੇ ਵੜ ਗਏ ਹੁਣ ਵਿੱਚ ਤੇ ਪਤਾ ਨਾ ਹੋਵੇ ਕਿਸੇ ਟਰੱਕਰ ਨੂੰ। ਇਹ ਲਾਲਚ ਜਿਹੜਾ ਨਾ ਉਹ ਵੀ ਕੰਮ ਕਰਦਾ, ਇੱਥੇ ਲਾਲਚ ਮਾਰ ਜਾਂਦਾ ਬੰਦੇ ਨੂੰ ਜੀ। ਤੇ ਦੂਸਰੀ ਗੱਲ ਇਹ ਆ ਵੀ ਮੈਂ ਪਿੱਛੋਂ ਤੋਂ ਲੈ ਕੇ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਸਿੱਖ ਕੌਮ ਆ ਨਾ, ਸਿੱਖਾਂ ਦੇ ਮੁੰਡੇ ਉੱਥੇ ਬਹੁਤ ਜ਼ਿਆਦਾ ਬੇਰੁਜ਼ਗਾਰ ਆ। ਬੇਰੁਜ਼ਗਾਰ ਕਿਉਂ ਆ ਵੀ ਸਿੱਖ ਕੌਮ ਨੂੰ ਪਹਿਲਾਂ ਤੋਂ ਹੀ ਗੁਲਾਮ 47 ਤੋਂ ਲੈ ਕੇ ਹੁਣ ਤੱਕ ਗੁਲਾਮ ਬਣਾਇਆ ਗਿਆ, ਜੋਬਾਂ ਨਹੀਂ ਦਿੱਤੀਆਂ ਜਾਂਦੀਆਂ। ਜਿੰਨੇ ਪੜ੍ਹੇ ਲਿਖੇ ਬੱਚੇ ਆ ਉਹ PhD ਕਰਕੇ ਲਾਈਨਾਂ ਵਿੱਚ ਲੱਗੇ ਰਹਿੰਦੇ ਚਪੜਾਸੀ ਦੀ ਜੋਬ ਲਈ ਵੀ, ਤੇ ਕੋਈ ਉਹਨਾਂ ਨੂੰ ਜੋਬ ਨਹੀਂ ਮਿਲਦੀ। ਦੇਖੋ ਕਿਤੇ ਵੀ ਕੋਈ ਜੋਬ ਨਿਕਲਦੀ ਹੈ ਨਾ ਉੱਥੇ ਹਜ਼ਾਰਾਂ ਹੀ ਬੰਦੇ ਪਹੁੰਚ ਜਾਂਦੇ। ਕਈਆਂ ਨੇ PhD ਕੀਤੀ, MA ਕੀਤੀ, BSc ਕੀਤੀ, ਉਹਨਾਂ ਨੂੰ ਜੋਬ ਚਪੜਾਸੀ ਦੀ ਵੀ ਨਹੀਂ ਮਿਲਦੀ ਪਈ ਜੀ। ਤੇ ਲੋਕੀ ਹਾਰ ਕੇ ਥੋੜਾ ਬਹੁਤਾ ਕੀ ਕਹਿੰਦੇ ਪੈਲੀ ਵੇਚ ਕੇ ਨਾ ਤੇ ਪੈਸੇ ਲਾ ਕੇ ਬਾਹਰ ਚੱਲੀਏ, ਵਾਇਆ ਮੈਕਸੀਕੋ ਚੱਲਦੇ ਆ, ਉੱਥੇ ਡੌਂਕੀ ਕਹਿੰਦੇ ਲੱਗ ਜਾਂਦੀ ਆ। ਫਿਰ ਇੱਥੇ ਤਾਂ ਰਿਸਕ ਆ ਬਾਰਡਰ ਤੇ ਆਣ ਕੇ ਬਹੁਤ ਵੱਡਾ। ਫਿਰ ਉਹ ਰਿਸਕ ਲੈ ਕੇ ਫਿਰ ਕਿਸੇ ਟਰੱਕ ਵਾਲੇ ਨਾਲ ਗੱਲ ਕਰਦੇ ਵੀ ਤੈਨੂੰ ਇੰਨੇ ਪੈਸੇ ਦੇਵਾਂਗੇ,
ਤੇ ਉਹ ਟਰੱਕ ਵਾਲਾ ਵੀ ਆ ਜਾਂਦਾ ਲਾਲਚ ਵਿੱਚ ਵੀ ਚਲੋ ਜੇ ਇੰਨੇ ਪੈਸੇ ਸਾਨੂੰ ਦਿੰਦੇ ਆ ਜਾਂ 5-5 7-7 ਹਜ਼ਾਰ ਜੇ 50 ਬੰਦੇ ਵੀ ਹੋ ਗਏ ਤੇ ਮੇਰੀ ਤਾਂ ਜਾਂਦੀ ਆ ਕਰਕੇ ਲਾਲਚ ਜਾਂ ਨਾ ਉਹ ਬੰਦੇ ਨੂੰ ਮਾਰ ਜਾਂਦਾ। ਬਾਕੀ ਕੋਈ ਏਦਾਂ ਨਹੀਂ 51 ਬੰਦੇ ਚੜ ਜਾਣ ਟਰੱਕ ਤੇ ਟਰੱਕ ਵਾਲੇ ਨੂੰ ਪਤਾ ਨਾ ਹੋਵੇ, ਏਦਾਂ ਨਹੀਂ, ਇਹ ਨਹੀਂ ਬਣਦੀ ਗੱਲ ਨਹੀਂ ਚੱਲ ਜੀ। ਨਹੀਂ ਇਹਦੇ ਵਿੱਚ ਤਾਂ ਬਿਲਕੁਲ ਜਿਹੜੇ ਕਰ ਰਹੇ ਸੀ ਉਹਨਾਂ ਨੂੰ ਪਤਾ ਸੀ, ਉਹ ਤਾਂ ਇਦਾਂ ਆ ਵੀ ਇਹ ਫੜ ਹੋ ਗਿਆ, ਇਹਦਾ ਮਤਲਬ ਆ ਵੀ ਅਜਿਹੇ ਬੰਦੇ ਨੇ ਹੋਰ ਪਹਿਲਾਂ ਵੀ ਇਦਾਂ ਦੇ ਕਈ ਟਰੱਕ ਲੰਘਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਹੋਣੀ ਨਾ ਜਿਹੜਾ ਮਤਲਬ ਹੈਪਨ ਹੋਇਆ ਬਹੁਤ ਮਾੜੀ ਗੱਲ ਹੋਈ ਆ। ਇੰਨੇ ਬੰਦਿਆਂ ਦੇ ਨਹੀਂ ਮਤਲਬ ਮੌਤ ਹੋਣੀ ਚਾਹੀਦੀ ਤੇ ਕੋਈ ਨਾ ਢੰਗ ਤਰੀਕਾ ਹੋਰ ਵਰਤਣਾ ਚਾਹੀਦਾ। ਬਾਰਡਰ ਇੱਕ ਇੱਕ ਕਰਕੇ ਨਿਗਾਉਣਾ ਚਾਹੀਦਾ। ਜੇ ਨਹੀਂ ਵੀ ਸਰਦਾ ਕਿਸੇ ਦਾ ਤੇ ਜਿਹੜੇ ਟਰੱਕ 'ਚ ਇੰਨੇ ਬੰਦੇ ਤਾਰ ਲੈਣੇ ਤੇ ਇੰਨੀ ਗਰਮੀ ਹੋ ਜਾਣੀ ਅੰਦਰ ਟਰੱਕ ਦੇ ਏਸੀ ਨਾਲ ਚੱਲਦਾ ਹੋਣਾ ਨਾ, ਇਹ ਤਾਂ ਕਰਕੇ ਮਤਲਬ ਕਾਂਡ ਹੋਇਆ। ਪਰ ਬਹੁਤ ਨਿੰਦਿਆ ਕਰਦੇ ਇਸ ਗੱਲ ਦੀ ਵੀ ਜਿੰਨੇ ਵੀ ਕੀਤਾ ਹੈ ਬਹੁਤ ਮਾੜੀ ਗੱਲ ਹੋਈ ਆ। ਕਿਸੇ ਵੀ ਤਰ੍ਹਾਂ ਹੋਇਆ ਬਹੁਤ ਮਾੜੀ ਗੱਲ ਆ ਜੀ। ਇਹ ਰਿਸਕ ਨਹੀਂ ਲੈਣਾ ਚਾਹੀਦਾ ਟਰੱਕਾਂ ਵਾਲਿਆਂ ਨੂੰ। ਥੈਂਕ ਯੂ ਬਿੰਦਰ ਜੀ, ਬਿਲਕੁਲ ਥੈਂਕ ਯੂ ਮਿਹਰਬਾਨੀ ਜੀ। ਸੋ ਬਿਲਕੁਲ ਲਾਲਚ ਵਸ ਆ ਕੇ ਜਾਂ ਤੁਹਾਨੂੰ ਕਿਸੇ ਨੇ ਇੰਪਲੋਈ ਕੀਤਾ ਆ ਜਾਂ ਕੋਈ ਵੀ ਆ ਕਿੱਦਾਂ ਵੀ ਆ, ਇੱਦਾਂ ਨਾ ਕਰੋ। ਹੁਣ ਤੁਸੀਂ ਦੇਖੋ ਵੀ ਪ੍ਰਵੀਨ ਇਹਦੇ ਵਿੱਚ ਕੀ ਹੋਇਆ ਵੀ ਇੱਕ ਜਿਹੜੀ ਕੰਪਨੀ ਆ ਉਹ ਵਿਚਾਰੀ ਉੱਦਾਂ ਹੀ ਬਦਨਾਮ ਹੋ ਗਈ। ਉਹਦਾ ਤਾਂ ਟਰੱਕ ਵੀ ਨਹੀਂ ਸੀਗਾ, ਉਹਨਾਂ ਦੇ ਸਟਿੱਕਰ ਲਾ ਕੇ ਉਹਨਾਂ ਦੇ ਨੰਬਰ ਪਲੇਟਾਂ ਕਲੋਨ ਕਰਕੇ ਐਜ਼ ਇਟ ਇਜ਼ ਉੱਦਾਂ ਹੀ ਜਿਹੜਾ ਉਹ ਵਰਤ ਲਿਆ ਗਿਆ। ਬਦਨਾਮ ਪੂਰੀ ਕਮਿਊਨਿਟੀ 'ਚ ਪੂਰੇ ਥਾਂ ਦੇ ਉੱਤੇ ਉਹਨਾਂ ਦਾ ਨਾਮ ਜਿਹੜਾ ਉਹ ਹੋ ਜਾਂਦਾ ਆ ਵੀ ਇਹਨਾਂ ਦੇ ਡਰਾਈਵਰ ਨੇ ਜਾਂ ਇਹਨਾਂ ਦੀ ਕੰਪਨੀ ਨੇ ਇਹ ਕੁਛ ਜਿਹੜਾ ਉਹ ਕਰ ਲਿਆ। ਸੋ ਆਪਾਂ ਨੂੰ ਬਹੁਤ ਧਿਆਨ ਜਿਹੜੇ ਟਰੱਕਰਸ ਆ ਨਾ ਉਹਨਾਂ ਨੂੰ ਇਹੋ ਜਿਹੇ ਮਾਮਲਿਆਂ ਦੇ ਵਿੱਚ ਰੱਖਣ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਚੌਕਸ ਜਿਹੜਾ ਉਹ ਰਹਿਣ ਦੀ ਜ਼ਰੂਰਤ ਹੁੰਦੀ ਆ। ਸੋ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਕਿਉਂਕਿ 16 ਬੰਦੇ ਤਾਂ ਅਜੇ ਫੱਟੜ ਨੇ, ਅਜੇ ਹਸਪਤਾਲ ਦੇ ਵਿੱਚ ਨੇ, 51 ਤਾਂ ਵਿਚਾਰੇ ਜਿਹੜੇ ਉਹ ਮਰ ਗਏ। ਤੇ ਤੁਸੀਂ ਦੇਖੋ ਵੀ ਇੱਕ ਇਸ ਤੋਂ ਪਹਿਲਾਂ ਵੀ ਖਬਰ ਆਈ ਸੀ, ਕਿੰਨੇ ਸਾਲ ਪਹਿਲਾਂ ਦੀ ਗੱਲ ਆ, ਉਦੋਂ ਵੀ ਦਰਜਨਾਂ ਹੀ ਲੋਕ ਪਹਿਲਾਂ ਮਰੇ ਸੀ। 2-3 ਵਾਰੀ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਗਈਆਂ। ਥੋੜੇ ਮਹੀਨੇ ਪਹਿਲਾਂ ਦੀ ਗੱਲ ਆ, ਇੱਕ ਟਰੱਕਰ ਦੇ ਵਿੱਚ ਉਦੋਂ ਵੀ ਫੜੇ ਗਏ ਸੀ 100 ਤੋਂ ਵੱਧ ਬੰਦੇ। ਚਲੋ ਉਦੋਂ ਇਹ ਰੱਬ ਦਾ ਸ਼ੁਕਰ ਹੈ ਵੀ ਮਰਿਆ ਕੋਈ ਨਹੀਂ ਸੀਗਾ। ਉਹ ਵੀ ਟ੍ਰੇਲਰ ਦੇ ਵਿੱਚ ਹੀ ਲੈ ਕੇ ਜਾ ਰਹੇ ਸੀਗੇ। ਉਹਦਾ ਡੀਜ਼ਲ ਮੁੱਕ ਗਿਆ ਤੇ ਲਾ ਐਨਫੋਰਸਮੈਂਟ ਵਾਲਿਆਂ ਨੇ ਫੜਿਆ ਤੇ ਵੇਖਿਆ ਵੀ ਪਿੱਛੇ ਦਾ ਬੰਦਾ ਇਹਨਾਂ ਨੇ ਸੈਂਕੜੇ ਤਾੜਿਆ ਹੋਇਆ ਆ ਵੀ ਲਈ ਜਾਂਦੇ ਆ ਬਾਰਡਰ ਜਿਹੜਾ ਕ੍ਰਾਸ ਕਰਨ ਦੇ ਲਈ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਲੈ ਕੇ ਜਾ ਰਹੇ ਸੀਗੇ। ਸੋ ਇਹ ਟਰੱਕਰਸ ਨੂੰ ਜਿਹੜਾ ਨਾ ਬਹੁਤ ਜ਼ਿਆਦਾ ਇਸ ਚੀਜ਼ 'ਚ ਧਿਆਨ ਰੱਖਣ ਦੀ ਜ਼ਰੂਰਤ ਰਹਿੰਦੀ ਆ। ਤੇ ਜੀ ਪ੍ਰਵੀਨ ਜੀ ਰਾਜੀ ਤੁਸੀਂ ਜੀ ਹਾਂ, ਮੈਂ ਉਹੀ ਗੱਲ ਜਿਹੜੀ ਪ੍ਰਵੀਨ ਤੁਸੀਂ ਕਰ ਰਹੇ ਸੀ ਇਸ ਤੋਂ ਬਾਅਦ ਦੇ ਵਿੱਚ ਨਾਲ ਹੀ ਟਰੱਕਿੰਗ ਦੇ ਵਿੱਚ ਜਿਹੜਾ ਇਸ ਟਾਈਮ ਮਸਲਾ ਆਪਣਾ ਚੱਲਦਾ ਆ। ਇਹ ਅੱਜ ਤੋਂ ਨਹੀਂ ਪ੍ਰਵੀਨ, ਕਈ ਸਾਲਾਂ ਤੋਂ ਇਸ ਚੀਜ਼ ਦੀ ਮੰਗ ਕਹਿ ਲਓ ਜਾਂ ਲੋਕ ਕਹਿ ਲਓ ਆ ਕੇ ਦੇਖੋ ਇਹ ਪਲੇਟਫਾਰਮ ਤੁਹਾਡੇ ਸਾਰਿਆਂ ਦਾ ਸਾਂਝਾ ਹੈ। ਇਸ ਪਲੇਟਫਾਰਮ ਦੇ ਉੱਤੇ ਬਹੁਤ ਵਾਰੀ ਇਹ ਆਵਾਜ਼ ਉੱਠੀ, ਇਹ ਆਵਾਜ਼ ਜਿਹੜੇ ਟਰੱਕਰਸ ਆ ਉਹਨਾਂ ਨੇ ਖੁਦ ਜਿਹੜੀ ਉਠਾਈ ਵੀ ਆਪਾਂ ਨੂੰ ਇਕੱਠਿਆਂ ਹੋਣ ਦੀ ਜ਼ਰੂਰਤ ਆ, ਸਾਂਝੇ ਤੌਰ ਦੇ ਉੱਤੇ ਕੋਈ ਫੈਸਲੇ ਲੈਣ ਦੀ ਜਿਹੜੀ ਉਹ ਜ਼ਰੂਰਤ ਆ। ਪਰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਆ ਵੀ ਇਦਾਂ ਕਰਦੇ ਨਹੀਂ ਆ। ਉੱਤੋਂ ਤਾਂ ਜਿਹੜੇ ਲੋਕ ਕਈ ਵਾਰੀ ਕਹਿ ਦਿੰਦੇ ਆ ਵੀ ਇਦਾਂ ਕਰਾਂਗੇ, ਇਦਾਂ ਹੋਣਾ ਚਾਹੀਦਾ, ਇਦਾਂ ਕਰ ਲਈਏ, ਪਰ ਜਦੋਂ ਮੌਕਾ ਆਉਂਦਾ ਆ ਉਦੋਂ ਪਿੱਛੇ ਹਟ ਜਾਂਦੇ ਆ। ਹੁਣ ਯੂਬਾ ਸਿਟੀ ਦੇ ਦੀ ਉਦਾਹਰਨ ਹਰ ਵਾਰੀ ਜਿਹੜੀ ਉਹ ਜਾਂਦੇ ਆ ਦਿੱਤੀ ਜਾਂਦੀ ਹੈ। ਜਦੋਂ ਇੱਥੇ ਬਹੁਤ ਵੱਡੀ ਇਹਨਾਂ ਨੇ ਸਟ੍ਰਾਈਕ ਜਿਹੜੀ ਉਹ ਕੀਤੀ ਸੀ, ਬਹੁਤ ਸਾਰੇ ਲੋਕ ਆਏ ਵੀ, ਉਹ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉੱਥੇ ਜਿਹੜੇ ਟਰੱਕਰਸ ਆ ਉਹਨਾਂ ਨੇ ਕੰਮ ਛੱਡ ਕੇ ਉਸ ਟਾਈਮ ਦੇ ਉੱਤੇ ਉਹ ਸਟ੍ਰਾਈਕ 'ਚ ਹਿੱਸਾ ਲਿਆ। ਪਰ ਉਸ ਤੋਂ ਵੀ ਜ਼ਿਆਦਾ ਨਾਲ ਇਹ ਸੀਗਾ ਵੀ ਉਹ ਸੀਗੇ, ਉਹਨਾਂ ਨੇ ਕਿਹਾ ਵੀ ਯਾਰ ਅੱਜ ਇੰਨੇ ਟਰੱਕਰਸ ਰੋਡ ਤੇ ਨਹੀਂ ਹੋਣਗੇ, ਲੋਡ ਨਹੀਂ ਚੱਕ ਲਏ, ਸਾਡੇ ਲਈ ਲੋਡ ਦਾ ਪ੍ਰਾਈਸ ਵੱਧ ਗਿਆ ਤੇ ਅਸੀਂ ਜਿਹੜਾ ਝੱਟ ਦੇਣੀ ਨਾਲ ਦੇ ਨਾਲ ਉਹਨਾਂ ਨੇ ਉਹ ਲੋਡ ਜਿਹੜੇ ਉਹ ਚੱਕੇ। ਇਨਸਟੈਡ ਵੀ ਉਹ ਮੁਸ਼ਕਲ ਜਿਹੜੀ ਉਹ ਠੀਕ ਹੋਵੇ, ਉਹ ਹੱਲ ਹੋਵੇ, ਉਹ ਵਿਚਾਰੇ ਜਿਹੜੇ ਕਰ ਰਹੇ ਸੀ ਉਹਨਾਂ ਨੇ ਤਾਂ ਨੁਕਸਾਨ ਆਪਣਾ ਕਰਾਇਆ, ਦੂਜੇ ਨੂੰ ਲੱਗਾ ਵੀ ਆਹ ਤਾਂ ਕਮਲੇ ਆ, ਇਹ ਤਾਂ ਜਾਣ ਉੱਥੇ, ਸਾਨੂੰ ਕੀ ਹੈ, ਸਾਨੂੰ ਤਾਂ ਵਧੀਆ ਜਿਹੜਾ ਮੁਨਾਫਾ ਜਿਹੜਾ ਉਹ ਹੋ ਰਿਹਾ ਆ। ਸੋ ਕਿਤੇ ਨਾ ਕਿਤੇ ਇਹ ਘਾਟ ਜਿਹੜੀ ਉਹ ਰਹਿ ਜਾਂਦੀ ਹੁੰਦੀ ਆ, ਉਹਦੇ ਵਿੱਚ ਇਹ ਮੁਸ਼ਕਲ ਜਿਹੜੀ ਉਹ ਆ ਜਾਂਦੀ ਆ। ਇੱਦਾਂ ਦੀਆਂ ਚੀਜ਼ਾਂ ਉਦੋਂ ਕਾਮਯਾਬ ਹੁੰਦੀਆਂ ਜਦੋਂ ਸਾਰੇ ਜਾਣੇ ਇਕਸੁਰ ਹੋ ਕੇ ਗੱਲ ਕਰਦੇ। ਹਾਂ, 100% ਕਿਸੇ ਵੀ ਇੰਡਸਟਰੀ ਦੇ ਵਿੱਚ ਹਰ ਇੱਕ ਜਾਣਾ ਸੇਮ ਸੋਚ ਨਹੀਂ ਰੱਖ ਸਕਦਾ। ਇਹ ਸਾਰੇ ਜਾਣੇ ਜਿਹੜੇ ਆ ਉਹ ਆਪਾਂ ਮੰਨਦੇ ਆ, ਪਰ ਇਹ ਆ ਵੀ ਜੇ ਬਹੁਤਾਤ ਦੇ ਵਿੱਚ 80-90% ਇਸ ਪਾਸੇ ਵੱਲ ਨੂੰ ਹੋਣ, ਇੱਕ ਪਾਸੇ ਵੱਲ ਨੂੰ ਜਿਹੜਾ ਉਹ ਸੋਚ ਕੇ ਚੱਲਣ, ਤਾਂ ਭਾਈ ਫਿਰ ਤੁਹਾਡਾ ਕੋਈ ਮਸਲਾ ਜਿਹੜਾ ਉਹ ਹੱਲ ਹੋ ਸਕਦਾ ਹੁੰਦਾ ਹੈ। ਇਹ ਇਕੱਲੇ ਟਰੱਕਰ ਨਹੀਂ, ਇਹ ਤੁਸੀਂ ਕਿਸੇ ਵੀ ਇੰਡਸਟਰੀ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਜੋੜ ਕੇ ਦੇਖ ਸਕਦੇ ਆ। ਹੁਣ ਜਿਹੜਾ ਰਮਨ ਢਿੱਲੋਂ ਹੋਣਾ ਦੀ ਤੁਸੀਂ ਗੱਲ ਕੀਤੀ, ਹੁਣ ਸੰਸਥਾ ਚੱਲ ਰਹੀ ਆ
ਕੋਈ ਜਣਾ ਕੁਛ ਕਹਿੰਦਾ ਆ, ਕੋਈ ਜਣਾ ਕੁਛ ਕਹਿੰਦਾ, ਪਰ ਇਹ ਆ ਵੀ ਮੌਕਾ ਵੀ ਦੇਣਾ ਪੈਂਦਾ ਆ ਤੇ ਥੋੜ੍ਹਾ ਜਿਹਾ ਸਾਥ ਵੀ ਜਿਹੜਾ ਆ ਉਹਨਾਂ ਨੂੰ ਚਾਹੀਦਾ ਹੁੰਦਾ ਆ ਵੀ ਜੇ ਆਪਾਂ ਚਾਹੁੰਦੇ ਆ ਵੀ ਆਪਣੀ ਆਵਾਜ਼ ਜਿਹੜੀ ਆ ਉਹ ਵੱਧ ਤੋਂ ਵੱਧ ਇਸ ਦੇ ਵਿੱਚ ਬੁਲੰਦ ਹੋਵੇ। ਕਈਆਂ ਨੂੰ ਕਈ ਕਈ ਜਾਣਿਆਂ ਦੇ ਕੰਮ ਕਰਨ ਦੇ ਉੱਤੇ, ਢੰਗ ਦੇ ਉੱਤੇ ਕਿੰਤੂ ਪਰੰਤੂ ਹੋ ਸਕਦੀ ਹੈ, ਪਰ ਆਪਾਂ ਨੂੰ ਇਵੈਂਚੁਅਲੀ ਇਹ ਦੇਖਣਾ ਪੈਂਦਾ ਆ ਵੀ ਆਪਣੀ ਓਵਰਆਲ ਕਮਿਊਨਿਟੀ, ਆਪਣੀ ਤੁਹਾਡੀ ਇੰਡਸਟਰੀ ਦੇ ਵਿੱਚ ਫਾਇਦਾ ਕਿਸ ਤਰੀਕੇ ਦੇ ਨਾਲ ਬੈਟਰ ਜਿਹੜਾ ਆ ਉਹ ਕਿੱਦਾਂ ਹੋ ਸਕਦਾ ਆ। ਬਿਲਕੁਲ ਜੀ, ਸਾਡੇ ਨਾਲ ਕੁਝ ਦਰਸ਼ਕ ਫੇਸਬੁੱਕ ਤੇ ਵੀ ਜੁੜੇ ਨੇ, ਉਹਨਾਂ ਦਾ ਐਕਸਪੀਰੀਅੰਸ ਵੀ ਇਹਨਾਂ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਚੱਲਦੇ ਹਾਂ ਜੀ। ਇੱਕ ਵੀਰ ਨੇ, ਉਹਨਾਂ ਦਾ ਨਾਮ ਤਾਂ ਸ਼ਾਇਦ ਲੈਣਾ ਚੰਗਾ ਨਹੀਂ ਲੱਗੂਗਾ। ਉਹ ਲਿਖ ਰਹੇ ਨੇ ਵੀ ਅਸੀਂ ਵੀ 6 ਜਾਣੇ ਗੁਆਟੇਮਾਲਾ ਤੋਂ ਮੈਕਸੀਕੋ ਸਿਟੀ ਤੱਕ ਟ੍ਰੇਨ ਦੇ ਵਿੱਚ ਆਏ ਸੀ, ਟ੍ਰੇਅਰ ਦੇ ਵਿੱਚ ਆਏ ਸੀਗੇ। 2011 ਦੀ ਗੱਲ ਆ। ਬਹੁਤ ਔਖਾ ਟਾਈਮ ਕੱਢਿਆ ਸੀਗਾ। ਉਦੋਂ 16 ਘੰਟੇ ਅਸੀਂ ਗਰਮੀ ਦੇ ਵਿੱਚ, ਦੇਖੋ ਰਾਜ ਜੀ, 16 ਘੰਟੇ ਗਰਮੀ ਦੇ ਵਿੱਚ ਕੱਢਣਾ ਬਹੁਤ ਔਖੀ ਗੱਲ ਆ। ਔਰ ਇਹ ਅੱਜ ਪਹੁੰਚ ਗਏ ਆ ਵੀਰ ਹੋਣੀ, ਚਲੋ ਚੰਗੀ ਗੱਲ ਆ। ਪਰ ਜਿਹੜੇ ਨਹੀਂ ਪਹੁੰਚ ਸਕੇ, ਸਾਡੀ ਤਾਂ ਜਿਹੜੀ ਹਮਦਰਦੀ ਆ ਉਹਨਾਂ ਨਾਲ ਵੀ ਹੈ ਕਿ ਜਿਹੜੇ ਵਿਚਾਰੇ ਆਪਦੀ ਜ਼ਿੰਦਗੀ, ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਵੀ ਨਹੀਂ ਪਹੁੰਚ ਸਕੇ। ਹਿਊਮਨ ਟ੍ਰੈਫਿਕਿੰਗ ਦੀ ਗੱਲ ਕੀਤੀ ਰਾਜ, ਜਿਹੜੇ ਟਰੱਕਰਸ ਅਗੇਂਸਟ ਟ੍ਰੈਫਿਕਿੰਗ ਦੇ ਜੀ। ਵਿੱਚ ਕੰਮ ਕਰ ਰਹੇ ਆ, ਉਹਨਾਂ ਨੇ ਕੁਝ ਫੈਕਟਸ ਜਿਹੜੇ ਇਕੱਠੇ ਕੀਤੇ ਆ। ਉਹ ਕਹਿੰਦੇ ਵੀ ਜਿਹੜੇ 10,14,000 ਤੋਂ ਵੱਧ ਬੰਦੇ ਨੂੰ ਅਸੀਂ ਟਰੱਕਰਸ ਨੂੰ ਇਹਦੇ ਬਾਰੇ ਜਿਹੜਾ ਉਹ ਜਾਗਰੂਕ ਕੀਤਾ ਆ, ਇਹਦੇ ਨਾਲ ਰਜਿਸਟਰਡ ਹੋਏ ਤੇ ਉਹਨਾਂ ਨੂੰ ਦੱਸਿਆ ਕਿ ਇਹ ਕਿੰਨੀ ਖਤਰਨਾਕ ਔਰ ਕਿਉਂ ਨਹੀਂ ਕਰਨੀ ਚਾਹੀਦੀ। 2600 ਕਾਲਸ ਦਾ ਤੁਸੀਂ ਜ਼ਿਕਰ ਕਰ ਚੁੱਕੇ ਹੋ। ਹੁਣ ਤੱਕ 700 ਤੋਂ ਵੱਧ ਜਿਹੜੇ ਕੇਸਿਸ ਆ ਉਹ ਜਨਰੇਟ ਹੋ ਚੁੱਕੇ ਆ ਤੇ 1296 ਵਿਕਟਮ ਜਿਹੜੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਥਾਂ ਟਿਕਾਣਾ ਤੇ ਜਾਂ ਬਣਦਾ ਜਿਹੜਾ ਉਹਨਾਂ ਦਾ ਮਾਨ ਸਨਮਾਨ ਸੀਗਾ ਉਹ ਉਹਨਾਂ ਨੂੰ ਦਿੱਤਾ ਗਿਆ। ਟ੍ਰੈਫਿਕਿੰਗ ਦੇ ਵਿੱਚ ਇਕੱਲਾ ਇਹ ਨਹੀਂਗਾ ਕਿ ਉਧਰੋਂ ਬੰਦੇ ਲਿਆਉਣੇ, ਟ੍ਰੈਫਿਕਿੰਗ ਦੇ ਵਿੱਚ ਕਈ ਹੋਰ ਜਿਹੜੇ ਆ ਹਿਊਮਨ ਟ੍ਰੈਫਿਕਿੰਗ ਦੇ ਵਿੱਚ ਕਈ ਹੋਰ ਚੀਜ਼ਾਂ ਨੂੰ ਵੀ ਐਡ ਆਨ ਕੀਤਾ ਗਿਆ। ਤੁਹਾਡਾ ਕੰਮ ਤੇ ਸ਼ੋਸ਼ਣ ਹੋਣਾ ਜਾਂ ਤੁਹਾਡੇ ਨਾਲ ਕੁਛ ਇਹੋ ਜਿਹੀਆਂ ਜ਼ਿਆਦਤੀਆਂ ਹੋਣਗੀਆਂ, ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦੇ ਵਿੱਚ ਐਡ ਕੀਤਾ ਗਿਆ। ਪਰ ਕਿਉਂਕਿ ਜਿਹੜੀਆਂ ਬਾਰਡਰ ਸਟੇਟਸ ਨੇ, ਜਿਹੜੀਆਂ ਜਿੰਨੀਆਂ ਵੀ ਯੂਐਸ ਦੀਆਂ, ਉਹਨਾਂ ਦੇ ਵਿੱਚ ਇਹ ਗੱਲ ਵੇਖੀ ਗਈ ਹੈ ਕਿ ਉਹ ਜ਼ਿਆਦਾ ਉੱਥੇ ਜਿਹੜੀ ਆ ਟ੍ਰੈਫਿਕਿੰਗ ਹੁੰਦੀ ਆ। ਮੋਸਟਲੀ ਜਿਹੜੇ ਨੰਬਰ ਕੈਲੀਫੋਰਨੀਆ ਦੀ ਜੇ ਆਪਾਂ ਗੱਲ ਕਰੀਏ ਤੇ ਇਹਦਾ ਹਾਈਐਸਟ ਨੰਬਰ ਆ ਟ੍ਰੈਫਿਕਿੰਗ ਦੇ ਮਾਮਲੇ ਦੇ ਵਿੱਚ। 1507 ਕੇਸਿਸ ਹੋਏ ਸੀਗੇ ਰਿਪੋਰਟ 2019 ਦੇ ਵਿੱਚ। 1200 ਦੇ ਕਰੀਬ ਕੇਸਿਸ ਹੋਏ ਸੀ ਰਜਿਸਟਰਡ ਜਿਹੜੇ ਆ ਉਹ 2019 ਤੋਂ ਬਾਅਦ। 158 ਲੇਬਰ ਟ੍ਰੈਫਿਕਿੰਗ ਦੇ ਜਿਹੜੇ ਤੇ 59 ਜਿਹੜੇ ਆ ਕੇਸ ਆ ਉਹ ਹੋ ਚੁੱਕੇ ਨੇ ਸੈਕਸ ਡਿਸਕ੍ਰਿਮੀਨੇਸ਼ਨ ਵਾਲੇ ਤੇ ਇਸ ਤੋਂ ਇਲਾਵਾ ਲੇਬਰ ਦੇ। ਤਾਂ ਸਭ ਤੋਂ ਜ਼ਿਆਦਾ ਜੇਕਰ ਜਿਹੜੇ ਇਲਾਕਿਆਂ ਦੇ ਵਿੱਚ ਹੁੰਦੀ ਆ ਤਾਂ ਉਹਦੇ ਵਿੱਚ ਟੈਕਸਸ ਵੀ ਆਉਂਦਾ, ਕੈਲੀਫੋਰਨੀਆ ਵੀ ਆਉਂਦਾ। ਪਰ ਉਹ ਕਹਿੰਦੇ ਕਿ ਅਸੀਂ ਕੈਲੀਫੋਰਨੀਆ, ਨਿਊਯਾਰਕ, ਟੈਕਸਸ ਤੇ ਫਲੋਰੀਡਾ ਇਹ ਇਹੋ ਜਿਹੇ ਇਲਾਕੇ ਜਿੱਥੇ ਇਹ ਜ਼ਿਆਦਾ ਆਉਂਦੇ ਆ। ਤੇ ਦੂਜੀ ਗੱਲ ਇਹ ਆ ਵੀ ਜਿਹੜੀ ਟਰੱਕਿੰਗ ਅਗੇਂਸਟ ਜੀ। ਟ੍ਰੈਫਿਕਿੰਗ ਆ ਰਾਜੀ, ਉਹ ਕਹਿੰਦੇ ਵੀ ਅਸੀਂ ਵਾਰ-ਵਾਰ ਸਮੇਂ-ਸਮੇਂ ਤੇ ਇਸੇ ਬਾਬਤ ਲੋਕਾਂ ਨੂੰ ਦੱਸਿਆ ਵੀ ਹੈ ਕਿ ਕਿਵੇਂ ਇਹ ਤੁਹਾਡਾ ਇੱਕ ਤਾਂ ਲਾਲਚ ਜਿਹੜਾ, ਜਿਵੇਂ ਆਪਾਂ ਡਰੱਗ ਦੇ ਮਸਲੇ 'ਚ ਗੱਲ ਕਰਦੇ ਨੇ ਕਿ ਰਾਤੋਂ ਰਾਤ ਅਮੀਰ ਹੋਣ ਵਾਲੀ ਗੱਲ ਆ, ਉਹੀ ਆ। ਪਰ ਉਹ ਕਹਿੰਦੇ ਕਿ ਸਾਵਧਾਨੀ ਰੱਖਿਆ ਕਰੋ। ਈਵਨ ਕਿ ਜਿਹੜਾ ਤੁਹਾਡੇ ਰਜਿਸਟ੍ਰੇਸ਼ਨ ਨੰਬਰ ਜਾਂ ਕੰਪਨੀ ਦਾ ਵੀ ਜਿਹੜਾ ਹੋ ਸਕਦਾ ਉਹ ਕਾਪੀ ਕਰਕੇ, ਜਿਵੇਂ ਆਪਾਂ ਜ਼ਿਕਰ ਕਰਕੇ ਹਟੇ ਆ, ਉਹ ਯੂਜ਼ ਕਰਦੇ ਆ। ਪਰ ਉਹ ਤਾਂ ਤੁਸੀਂ ਨਹੀਂ ਰੋਕ ਸਕਦੇ ਕਿਸੇ ਨੂੰ, ਕਿਉਂਕਿ ਸਾਰੀਆਂ ਚੀਜ਼ਾਂ ਦਿਖਦੀਆਂ ਵਾ, ਤੁਹਾਡਾ ਟਰੱਕ ਵੀ ਦਿਖਦਾ, ਕੰਪਨੀ ਨੇਮ ਵੀ ਦਿਖਦਾ, ਰਜਿਸਟ੍ਰੇਸ਼ਨ ਨੰਬਰ ਵੀ ਦਿਖਦਾ ਉਹ 'ਤੇ ਕੀ ਆ। ਪਰ ਉਹਦੇ 'ਚ ਇਹ ਹੋ ਸਕਦਾ ਵੀ ਤੁਸੀਂ ਇਹਨਾਂ ਚੀਜ਼ਾਂ 'ਚ ਆਪ ਇਨਵੋਲਵ ਨਾ ਹੋਵੋ। ਸੋ ਹੂੰ, ਹੂੰ, ਉਹ ਹੂੰ। ਜਿਹੜੇ ਗੜਬੜ ਵਾਲੇ ਇਲਾਕੇ ਆ, ਜਿਵੇਂ ਹੁਣ ਆਪਾਂ ਮੈਕਸੀਕੋ ਦਾ ਜ਼ਿਕਰ ਕਰਕੇ ਹਟੇ ਆ, ਉਹ ਕਹਿੰਦੇ ਵੀ ਜਿਹੜੇ ਇਹ ਇਲਾਕੇ ਆ ਇਹਨਾਂ 'ਚ ਤਾਂ ਜਾਣ ਵੇਲੇ ਤੁਸੀਂ ਖਾਸ ਧਿਆਨ ਰੱਖਣਾ। ਇਹ ਨਾ ਹੋਵੇ ਕਿ ਇੱਕ ਮਾਮਲਾ, ਭਾਵੇਂ ਉਹ ਇੱਕ ਜਾਣਾ ਵਾ ਟ੍ਰੈਫਿਕਿੰਗ ਨਾਲ ਜੁੜਿਆ ਵਾ, ਟ੍ਰੈਫਿਕਿੰਗ ਦਾ ਕੇਸ ਇੱਕ ਜਾਣੇ ਦੇ ਰੂਪ ਦੇ ਵਿੱਚ ਭਾਵੇਂ 10 ਆ ਤੇ ਭਾਵੇਂ 20 ਆ, ਇੰਪੈਕਟ ਉਹਦਾ ਤੁਹਾਡੀ ਜਿਹੜੀ ਫਾਈਲਿੰਗ ਆ, ਤੁਹਾਡਾ ਜਿਹੜਾ ਇੱਥੇ ਯੂਐਸ ਦੇ ਵਿੱਚ ਰੈਕਡ ਹੈਗਾ, ਰਿਕਾਰਡ ਹੈਗਾ, ਉਹਦੇ ਤੇ ਓਨਾ ਹੀ ਮਾੜਾ ਜਿਹੜਾ ਉਹ ਪੈਣਾ ਆ। ਜੀ। ਜੀ। ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਪ੍ਰਵੀਨ, ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਵਾਪਸ ਹਾਜ਼ਰ ਜਿਹੜੇ ਉਹ ਹੋਵਾਂਗੇ ਜੀ। ਤੇ ਟਰੱਕਰਸ ਦੇ ਵਿੱਚ ਯੂਨਿਟੀ ਨੂੰ ਲੈ ਕੇ ਵੀ ਜਿਹੜੀ ਉਹ ਗੱਲ ਕਰਾਂਗੇ। ਇੱਕ ਇਹਦੇ ਵਿੱਚ ਹੋਰ ਐਡ ਕਰਦਾ ਜਾਵਾਂ ਇਸ ਤੋਂ ਪਹਿਲਾਂ ਆਪਾਂ ਬ੍ਰੇਕ ਦੇ ਵੱਲ ਜਾਈਏ। ਜੀ। ਜਿਹੜੀ ਹਿਊਮਨ ਟ੍ਰੈਫਿਕਿੰਗ ਸਿਰਫ ਇਹ ਨਾ ਸੋਚੋ ਵੀ ਜਿਹੜਾ ਬਾਰਡਰ ਪਾਰ ਕਰਾਉਣ ਵੇਲੇ ਹੀ ਹੁੰਦੀ ਆ। ਹੂੰ, ਹੂੰ, ਬਹੁਤ ਹੂੰ। ਵਾਰੀ ਬੱਚੇ, ਲੋਕਾਂ ਨੂੰ ਅਗਵਾ ਕੀਤਾ ਜਾਂਦਾ, ਉਹਨਾਂ ਨੂੰ ਵੀ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਦੋਂ ਲੈ ਕੇ ਜਾਂਦੇ ਆ, ਉਦੋਂ ਵੀ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਜਾਂਦੀਆਂ ਆ। ਉਦੋਂ ਵੀ ਜਿਹੜੇ ਟਰੱਕਸ ਦੀਆਂ ਗੱਡੀਆਂ, ਕਿਸੇ ਵੀ ਚੀਜ਼ ਦਾ ਜਿਹੜਾ ਸਹਾਰਾ ਲਿਆ ਜਾ ਸਕਦਾ। ਸੋ ਤੁਸੀਂ ਅਜਿਹੀਆਂ ਚੀਜ਼ਾਂ ਤੋਂ ਧਿਆਨ ਰੱਖਣ ਦੀ ਜਿਹੜੀ ਉਹ ਆਪਾਂ ਨੂੰ ਜ਼ਰੂਰਤ ਹੁੰਦੀ ਆ।
ਕਈ ਦੀ ਬੰਦਾ ਸੋਚਦਾ ਯਾਰ ਸ਼ਾਇਦ ਇਸ ਦੀ ਮਦਦ ਆਪਾਂ ਚੱਲ ਬੰਦਾ ਕਰ ਦਿੰਦਾ ਵੀ ਇਹਨੂੰ ਖੌਰੇ ਪਤਾ ਨਹੀਂ ਕਿੱਦਾਂ ਦੀ ਜ਼ਰੂਰਤ ਆ, ਪਰ ਉਸ ਦੇ ਪਿੱਛੇ ਕੋਈ ਵੀ ਹੋਰ ਘਟਨਾ ਜਿਹੜੀ ਉਹ ਹੋ ਸਕਦੀ ਆ, ਕੋਈ ਵੀ ਇਹ ਚੀਜ਼ ਜਿਹੜੀ ਇਸ ਦੇ ਪਿੱਛੇ ਲੁਕੀ ਹੋ ਸਕਦੀ ਹੈ, ਜਿਸ ਦੇ ਨਾਲ ਉਹ ਤੁਹਾਡੀਆਂ ਅੱਖਾਂ 'ਚ ਘੱਟਾ ਪਾ ਕੇ ਤੁਹਾਡੇ ਕੋਲੋਂ ਹਿਊਮਨ ਟ੍ਰੈਫਿਕਿੰਗ ਜਿਹੜੀ ਉਹ ਕਰਵਾ ਸਕਦੇ। ਸੋ ਜ਼ਰੂਰ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਆਪਾਂ ਨੂੰ ਸਾਰਿਆਂ ਨੂੰ ਰੱਖਣ ਦੀ ਜ਼ਰੂਰਤ ਆ। ਅਵਤਾਰ ਧਾਲੀਵਾਲ ਹੁਣੀ ਕਹਿੰਦੇ ਆ, ਕਿਉਂਕਿ ਰੀਫਰ ਸੀਗਾ, ਕਹਿੰਦੇ ਜੇ ਰੀਫਰ ਚੱਲਦਾ ਹੁੰਦਾ, ਵੈਂਟ ਵਗੈਰਾ ਉੱਪਰ ਹੁੰਦੇ ਤਾਂ ਸ਼ਾਇਦ ਉਹ ਜਾਨਾਂ ਜਿਹੜੀਆਂ ਉਹ ਬਚ ਜਾਂਦੀਆਂ। ਫੜੇ ਜਾਂਦੇ ਵੱਖਰੀ ਗੱਲ ਆ, ਪਰ ਜਿਹੜੀਆਂ ਜਾਨਾਂ ਬਚ ਜਾਂਦੀਆਂ ਤਾਂ ਉਹ ਚੰਗੀ ਗੱਲ ਹੋਣੀ ਸੀਗੀ। ਸੋ ਉਹੀ ਗੱਲ ਨਾ ਵੀ ਲਾਲਚ ਵਸ ਕਹਿੰਦਾ ਵੀ ਡਾਲਰ ਵੀ ਲੈ ਲਓ, ਲੋਕਾਂ ਨੂੰ ਨਹਾਉਣਾ ਵੀ ਆ ਤੇ ਉਹਨਾਂ ਦੀ ਜਾਨ ਵੀ ਜਿਹੜੀ ਉਹ ਨਾਲ ਦੇ ਨਾਲ ਉਦਾਂ ਹੀ ਜੋਖਮ 'ਚ ਪਾ ਦੇਣੀ ਆ। ਸੋ ਬਹੁਤ ਮਾੜੀ ਮੰਦਭਾਗੀ ਘਟਨਾ ਵਾਪਰੀ। ਆਪਾਂ ਲੈਨੇ ਇੱਥੇ ਪ੍ਰਵੀਨ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਗੱਲਬਾਤ ਸਾਂਝੀ ਸਾਥ ਦੇ ਵਿੱਚ ਇਦਾਂ ਹੀ ਚੱਲਦੀ ਰਹੇਗੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415-909-0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
Punjabi Radio USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਟਰੱਕਿੰਗ ਦੀ ਇਸ਼ੂਜ਼ ਨੂੰ ਲੈ ਕੇ, ਤੇ ਨਾਲ ਨੇ ਸਾਡੇ ਰਾਜਕਰਮਵੀਰ ਸਿੰਘ ਜੀ। ਜੋੜਦੇ ਉਹਨਾਂ ਨੂੰ ਨਾਲ, ਫਿਰ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਕਿ ਰਾਜਕਰਮਵੀਰ ਸਿੰਘ ਜੀ, ਇੱਕ ਵਾਰ ਮੁੜ ਤੋਂ ਜੀ ਤੁਹਾਡਾ ਸਵਾਗਤ ਹੈ ਬ੍ਰੇਕ ਤੋਂ ਬਾਅਦ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਟਰੱਕਿੰਗ ਬਾਰੇ ਜਿਹੜੀ ਉਹ ਗੱਲਬਾਤ ਚੱਲ ਰਹੀ ਹੈ, ਤੁਸੀਂ ਵੀ ਆਪਣੇ ਵਿਚਾਰ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਨੰਬਰ ਹੈ 408-272-5200 4082725200 ਦੇ ਉੱਤੇ ਤੁਸੀਂ ਜਿਹੜੀ ਉਹ ਕਾਲ ਕਰ ਸਕਦੇ ਆ, ਆਪਣੇ ਵਿਚਾਰ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਤੇ ਸਾਂਝੇ ਕਰ ਸਕਦੇ ਆ। ਸੋ ਪ੍ਰਵੀਨ, ਗੱਲਬਾਤ ਇਸ ਤੋਂ ਪਹਿਲਾਂ ਆਪਾਂ ਕਰ ਰਹੇ ਸੀ, ਪਹਿਲਾਂ ਹਿਊਮਨ ਟ੍ਰੈਫਿਕਿੰਗ ਵਾਲੀ ਵੀ ਜਿਹੜੀ ਉਹ ਖਬਰ ਆ ਉਹ ਆਪਾਂ ਕੀਤੀ ਵੀ, ਕਿਸ ਤਰੀਕੇ ਦੇ ਨਾਲ 51 ਬੰਦੇ ਵਿਚਾਰੇ ਮਰ ਗਏ। ਟਰੱਕਰ ਜਿਹੜਾ ਟਰੱਕ ਚਲਾ ਰਿਹਾ ਸੀਗਾ ਡਰਾਈਵਰ, ਉਹ ਤਾਂ ਇਸ ਟ੍ਰੇਲਰ ਨੂੰ ਛੱਡ ਕੇ ਭੱਜ ਗਿਆ ਸੀਗਾ। ਸਿਟੀ ਵਰਕਰ ਨੇ ਦੇਖਿਆ ਤੇ ਫਿਰ ਉਹਨੇ ਗੁਹਾਰ ਲਾਈ, ਅੰਦਰੋਂ ਲੋਕ ਚੀਕਾਂ ਮਾਰ ਰਹੇ ਸੀਗੇ, ਮਰਨ ਡਏ ਸੀ ਵਿਚਾਰੇ, ਮਰੇ ਪਏ ਸੀਗੇ। ਤੋਂ ਉਸ ਤੋਂ ਬਾਅਦ ਦੇ ਵਿੱਚ ਕਿਸੇ ਨੇ ਆਵਾਜ਼ ਸੁਣੀ ਤੇ ਉਹਨਾਂ ਨੇ ਟ੍ਰੇਲਰ ਜਿਹੜਾ ਉਹ ਖੋਲ੍ਹਿਆ ਤਾਂ ਜਿਹੜੇ ਉਹ ਕਿਤੇ ਬਾਕੀਆਂ ਦੀ ਜਿਹੜੀ ਜਾਨ ਬਚੀ ਤੇ ਜਿਹੜੀਆਂ ਲਾਸ਼ਾਂ ਉਸ ਦੇ ਵਿੱਚੋਂ ਕੱਢੀਆਂ। ਇਸ ਤੋਂ ਬਾਅਦ 'ਚ ਆਪਾਂ ਜਿਹੜੀ ਪ੍ਰਵੀਨ ਗੱਲ ਕਰ ਰਹੇ ਸੀ ਯੂਨਿਟੀ ਨੂੰ ਲੈ ਕੇ, ਵੀ ਸਟਰੈਂਥ ਇਨ ਨੰਬਰਸ ਜਿਹੜਾ ਉਹ ਆਖਿਆ ਜਾਂਦਾ, ਇੱਕ ਫਰੇਜ਼ ਵਰਤਿਆ ਜਾਂਦਾ ਵੀ ਜਿੰਨੇ ਜ਼ਿਆਦਾ ਤੁਹਾਡਾ ਨੰਬਰ ਆ, ਜਿੰਨਾ ਵੱਡਾ ਤੁਹਾਡਾ ਨੰਬਰ ਆ, ਉਹਦੇ ਨਾਲ ਫਿਰ ਤੁਸੀਂ ਆਪਣੇ ਕੰਮ ਜਿਹੜੇ ਉਹ ਕਰਵਾ ਸਕਦੇ ਆ, ਇਕੱਠੇ ਹੋ ਕੇ ਜਿਹੜਾ ਉਹ ਚੱਲ ਸਕਦੇ ਆ। ਪਰ ਅਫਸੋਸ ਦੇ ਨਾਲ ਕਹਿਣਾ ਪੈਂਦਾ ਆ ਵੀ ਆਪਣੀ ਕਮਿਊਨਿਟੀ ਕਿਤੇ ਨਾ ਕਿਤੇ ਇਸ ਚੀਜ਼ ਦੇ ਲਈ ਹੁਣੇ ਜ਼ਿਆਦਾ ਪਛਾਣੀ ਜਾਣਨ ਲੱਗ ਪਈ ਆ, ਜਾਂ ਆਪਸ ਦੇ ਵਿੱਚ ਤੁਸੀਂ ਗੱਲ ਕਰੋ ਨਾ, ਇਹ ਆਮ ਸੁਭਾਵਿਕ ਤੌਰ ਦੇ ਉੱਤੇ ਹੀ ਗੱਲ ਹੁੰਦੀ ਆ ਯਾਰ, ਜੀ। ਇਹਨਾਂ ਨੂੰ ਤਾਂ ਇੱਕ ਦੂਜੇ ਦੀ ਲੱਤ ਖਿੱਚਣੀ ਜ਼ਿਆਦਾ ਆਉਂਦੀ ਆ, ਨਾਲ ਮਿਲ ਕੇ ਤਾਂ ਇਹਨਾਂ ਨੇ ਜਿਹੜਾ ਉਹ ਕੀ ਚੱਲਣਾ ਹੈਗਾ ਆ। ਜੀ। ਸੋ ਇਹ ਇੱਕ ਬੜੀ ਵੱਡੀ ਦੁਵਿਧਾ ਦੇ ਵਿੱਚੋਂ, ਬੜੀ ਵੱਡੀ ਸਮੱਸਿਆ ਦੇ ਵਿੱਚੋਂ ਆਪਣੀ ਇੰਡਸਟਰੀ ਵੀ ਜਿਹੜੀ ਉਹ ਲੰਘ ਰਹੀ ਹੈਗੀ ਆ। ਉਤੋਂ ਆਪਾਂ ਕਹਿ ਦਿੰਦੇ ਆ ਵੀ ਭਾਈ ਤੂੰ ਨਾ ਉਹ ਸਿਆਣੇ ਬੰਦੇ ਦੀ ਸਲਾਹ ਲੈ ਲਾ, ਸਲਾਹ ਦੇ ਨਾਲ ਜਿਹੜਾ ਉਹ ਚੱਲ, ਬਿਜ਼ਨਸ ਦੇ ਵਿੱਚ ਆਉਣ ਤੋਂ ਪਹਿਲਾਂ ਸਲਾਹ ਲੈ ਲਾ। ਤੇ ਉੱਥੇ ਫਿਰ ਉਹਨਾਂ ਲੋਕਾਂ ਦੇ ਵਿੱਚ ਕਈ ਵਾਰੀ ਇਹ ਗੱਲ ਆ ਜਾਂਦੀ, ਯਾਰ ਇਹ ਕੌਣ ਹੁੰਦਾ ਮੈਨੂੰ ਸਲਾਹ ਦੇਣ ਵਾਲਾ, ਮੈਂ ਜ਼ਿਆਦਾ ਸਿਆਣਾ, ਮੈਨੂੰ ਸਾਰਾ ਕੁਛ ਜਿਹੜਾ ਉਹ ਪਤਾ ਆ, ਤੇ ਇਹ ਤਾਂ ਐਵੇਂ ਹੀ ਆ। ਸੋ ਇਹ ਜਿਹੜੀਆਂ ਚੀਜ਼ਾਂ ਨਾ, ਛੋਟੀਆਂ-ਛੋਟੀਆਂ ਚੀਜ਼ਾਂ, ਤਕਰਾਰਾਂ ਆ, ਇਹ ਜਦੋਂ ਹੁੰਦੀਆਂ ਆ ਤਾਂ ਫਿਰ ਉਹ ਦਿੱਕਤ ਜਿਹੜੀ ਉਹ ਆਉਣ ਲੱਗ ਜਾਂਦੀ ਆ। ਉਹ ਈਗੋ ਆਪਣੀ ਇੰਨੀ ਕੁ ਵੱਡੀ ਹਰ ਇੱਕ ਜਾਣਾ ਉਹ ਕਰ ਲੈਂਦਾ ਆ ਵੀ ਮੈਂ ਮਿਲ ਕੇ ਨਹੀਂ ਚੱਲਣਾ, ਮੈਂ ਜਾਂ ਮੇਰੇ ਅੰਡਰ ਚੱਲੇ, ਮੇਰੇ ਨਾਲ ਜਿਹੜਾ ਉਹ ਚੱਲੇ, ਪਰ ਮੈਂ ਕਿਸੇ ਦੇ ਅੰਡਰ ਹੋ ਕੇ ਇੱਦਾਂ ਕੰਮ ਨਹੀਂ ਜਿਹੜਾ ਉਹ ਕਰ ਸਕਦਾ। ਪਰ ਸਿਆਣਪ ਉਸੇ ਚੀਜ਼ ਦੇ ਵਿੱਚ ਹੀ ਪ੍ਰਵੀਨ ਹੁੰਦੀ ਆ ਜਦੋਂ ਸਾਰੇ ਜਾਣੇ ਮਿਲ ਕੇ ਇੱਕ ਸੇਮ ਟੀਚੇ ਵੱਲ ਨੂੰ ਜਿਹੜਾ ਆ ਉਹ ਵੱਧਦੇ ਆ। ਜੇ ਰਸਤੇ 'ਚ ਖਿੰਡਦੇ ਫੁੰਡਦੇ ਜਾਓਗੇ ਤਾਂ ਅਖੀਰ ਦੇ ਵਿੱਚ ਤੁਸੀਂ ਉੱਥੇ ਇਕੱਲੇ ਜਿਹੜੇ ਉਹ ਰਹਿ ਜਾਓਗੇ ਤੇ ਤੁਹਾਡੀ ਗੱਲ ਉੱਥੇ ਕਿਸੇ ਨੇ ਨਹੀਂ ਸੁਣਨੀ। ਆਪਾਂ ਕਹਿ ਲਓ ਵੀ ਪੱਟਾਂ ਨੂੰ ਥਾਪੀਆਂ ਮਾਰ ਕੇ ਤਾਂ ਕਹਿੰਦੇ ਆ ਵੀ ਲੈ ਯਾਰ, ਹਜ਼ਾਰਾਂ ਹੀ ਲੱਖਾਂ ਆਪਣੇ ਜਿਹੜੇ ਟਰੱਕਰਸ ਆ ਇਸ ਦੇ ਵਿੱਚ ਇਸ ਟਾਈਮ ਹੈਗੇ ਆ, ਆਪਣੇ ਆਪਾਂ ਤਾਂ ਇੰਡਸਟਰੀ ਨੂੰ ਓਵਰਟੇਕ ਜਿਹੜਾ ਉਹ ਕਰ ਲਿਆ ਆ। ਪਰ ਇਵੈਂਚੁਅਲੀ ਐਂਡ ਦੇ ਵਿੱਚ ਗੱਲ ਉੱਥੇ ਆ ਕੇ ਫਿਰ ਨਿਬੜ ਜਾਂਦੀ, ਯਾਰ ਆਪਸੀ ਏਕਾ ਨਹੀਂ, ਯੂਨਿਟੀ ਜਿਹੜੀ ਉਹ ਬਣ ਨਹੀਂ ਰਹੀ, ਪਤਾ ਨਹੀਂ ਕੀ ਚੱਕਰ ਆ, ਆਪਣੀ ਗੱਲ ਜਿਹੜੀ ਆ ਆਪਾਂ ਮਨਾਉਣ 'ਚ ਕਾਮਯਾਬ ਜਿਹੜਾ ਉਹ ਕਿਉਂ ਨਹੀਂ ਹੋ ਪਾ ਰਹੇ ਹੈਗੇ। ਸੋ ਇਹ ਇੱਕ ਵੱਡੀ ਜਿਹੜੀ ਇੱਕ ਸਮੱਸਿਆ ਆ, ਤੇ ਅਸੀਂ ਜ਼ਰੂਰ ਜਿਹੜੀ ਟਰੱਕਿੰਗ ਇੰਡਸਟਰੀ ਇਸ ਟਾਈਮ ਜਿਹੜੇ ਸੁਣ ਰਹੇ ਆ ਉਹ ਜ਼ਰੂਰ ਦੱਸਣ ਵੀ ਤਾਂ ਕੀ ਜਿਹੜਾ ਕੀਤਾ ਜਾ ਸਕਦਾ ਹੈ ਵੀ ਇੱਕ ਏਕਾ ਆ, ਇੱਕ ਯੂਨਿਟੀ ਆ ਜਿਹੜੀ ਆ ਉਹ ਬਣੇ। ਹਾਂਜੀ, ਬਿਲਕੁਲ। ਨਿੱਕੇ ਹੁੰਦੇ ਇੱਕ ਕਹਾਣੀ ਮੈਨੂੰ ਯਾਦ ਆ ਗਈ, ਉਹ ਸਕੂਲ ਦੇ ਵਿੱਚ ਪੜ੍ਹਾਈ ਜਾਂਦੀ ਸੀਗੀ ਕਿ ਇੱਕ ਬੰਦਾ ਸੀਗਾ ਤੇ ਉਹਦੇ 4 ਪੁੱਤ ਸੀਗੇ, ਆਪਸ ਵਿੱਚ ਲੜਦੇ ਰਹਿੰਦੇ ਸੀ। ਤੇ ਉਹ ਕਹਿੰਦਾ ਵੀ ਐਂ ਕਰੋ, 4 ਸੋਟੀਆਂ ਲਿਆਓ ਤੁਸੀਂ, ਇੱਕ-ਇੱਕ ਜਾਣਾ, ਹਨਾ। ਤੇ ਉਹ ਲਿਆਂਦੀਆਂ ਤੇ ਉਹ ਕਹਿੰਦੇ ਵੀ ਹੁਣ ਇਹਨਾਂ ਨੂੰ ਇੱਕ-ਇੱਕ ਕਰਕੇ ਤੋੜੋ, ਤੇ ਉਹਨਾਂ ਨੇ ਤੋੜਤੀਆਂ ਤੇ ਉਹ ਟੁੱਟਣੀਆਂ ਹੀ ਸੀ। ਜਦੋਂ ਕੈਰੀ-ਕੈਰੀ ਇੱਕ-ਇੱਕ, ਕੱਲੀ-ਕੱਲੀ, ਸਿੰਗਲ-ਸਿੰਗਲ ਸੋਟੀ ਤੋੜੀ,
ਫਿਰ ਉਹ ਕਹਿੰਦਾ ਵੀ ਚਾਰਾਂ ਦਾ ਇੱਕ ਬੰਡਲ ਬਣਾਓ, ਮਤਲਬ ਇੱਕ ਵੱਡਾ ਜਿਹੜਾ ਇਕੱਠੀਆਂ ਕਰੋ ਇਹਨਾਂ ਨੂੰ ਤੇ ਬੰਨੋ, ਫਿਰ ਜੀ। ਤੋੜੋ। ਉਹ ਕਹਿੰਦੇ ਵੀ ਹਾਂ ਇਹ ਤਾਂ ਨਹੀਂ ਟੁੱਟੀਆਂ, ਤੇ ਉਹ ਕਹਿੰਦੇ ਵੀ ਜੇ ਤੁਸੀਂ ਵੀ ਇਸ ਤਰ੍ਹਾਂ ਏਕੇ ਨਾਲ ਰਹੋਗੇ ਤਾਂ ਤੁਹਾਡਾ ਵੀ ਕਿਸੇ ਨੇ ਕੁਛ ਨਹੀਂ ਵਿਗਾੜਨਾ। ਖੈਰ ਇਹ ਛੋਟੀ ਉਮਰ ਦੇ ਵਿੱਚ ਸਿਖਾਈ ਗਈ ਸਟੋਰੀ ਚੰਗੀ ਸਿੱਖਿਆ ਦਿੰਦੀ ਹੈ, ਔਰ ਇਹੀ ਇਹੀ ਹਰ ਇੱਕ ਮਹਿਕਮੇ, ਹਰ ਇੱਕ ਅਦਾਰੇ ਨਾਲ ਆ। ਹਰ ਇੱਕ ਟੀਮ, ਜੇ ਕੋਈ ਰੇਡੀਓ ਚੱਲ ਰਿਹਾ, ਕੋਈ ਟੀਮ ਖੇਡ ਰਹੀ ਹੈ ਗਰਾਊਂਡ ਦੇ ਵਿੱਚ, ਤਾਂ ਉਹ ਸਾਰਾ ਕੁਛ ਯੂਨਿਟੀ ਨਾਲ ਹੈ, ਟੀਮ ਵਰਕ ਨਾਲ ਹੀ ਵਾਂਗੂ ਜੇ ਹੋਵੇ ਤਾਂ ਉਹ ਵਧੀਆ ਰਹਿੰਦਾ ਵਾ। ਆਪਾਂ ਕਿਸਾਨ ਬਿੱਲਾਂ ਦੀ ਸਾਡੇ ਤੋਂ ਵੱਡੀ ਕੋਈ ਮਿਸਾਲ ਨਹੀਂ ਹੂੰ, ਹੂੰ। ਇਸ ਤੋਂ ਵੱਡੀ, ਵੀ ਉਹ ਅੰਦੋਲਨ ਬੜੀ ਯੂਨਿਟੀ ਦੇ ਨਾਲ ਲੜਾਇਆ ਗਿਆ। ਹਾਲਾਂਕਿ ਕਦੇ ਕਾਮਰੇਡ, ਕਦੇ ਖਾਲਿਸਤਾਨੀ, ਕਦੇ ਕੁਛ ਟੈਗ ਲਾਏ ਗਏ, ਪਰ ਤੁਸੀਂ ਦੇਖੋ ਵੀ ਯੂਨਿਟੀ ਨਹੀਂ ਟੁੱਟਣ ਦਿੱਤੀ ਪੰਜਾਬੀਆਂ ਨੇ। ਹਰਿਆਣੇ ਵਾਲੇ ਨਾਲ ਖੜੇ, ਹਰ ਫਿਰਕੇ ਦਾ, ਹਰ ਧਰਮ ਜਾਤ ਦਾ ਬੰਦਾ ਉਸ ਦੇ ਨਾਲ ਖੜਿਆ, ਤੇ ਅਖੀਰ ਫਿਰ ਉਹ ਘਰਾਂ ਨੂੰ ਜਿੱਤ ਕੇ ਮੁੜੇ। ਇਸੇ ਤਰ੍ਹਾਂ ਹੀ ਜੇ ਆਪਾਂ ਇਸੇ ਇੰਡਸਟਰੀ ਦੇ ਵਿੱਚ ਯੂਨਿਟੀ ਰੱਖਾਂਗੇ ਤਾਂ ਕਿਉਂ ਨਾ ਮਸਲੇ ਹੱਲ ਹੋਣਗੇ, ਸਾਰਾ ਕੁਛ ਹੀ ਹੱਲ ਹੋਊਗਾ। ਇਹ ਹੋ ਹੀ ਨਹੀਂ ਸਕਦਾ ਕਿ ਆਪਣੇ 'ਚ ਯੂਨਿਟੀ ਹੋਵੇ। ਪਰ ਹਾਂ, ਇਹ ਹੈ ਕਿ ਡਿਫਰੈਂਸਿਸ ਆਫ ਓਪੀਨੀਅਨ ਤਾਂ ਰਹੂਗਾ ਹਮੇਸ਼ਾ, ਹੂੰ, ਔਰ ਹੂੰ, ਇਹਦੇ ਹੂੰ। ਲਈ ਤੁਹਾਨੂੰ ਇਹਦੀ ਐਕਸੈਪਟੇਬਿਲਿਟੀ ਜਿੰਨੀ ਕਰੋਗੇ ਓਨੇ ਕਾਮਯਾਬੀ ਦੇ ਰਾਹ ਖੁੱਲ ਜਾਣਗੇ। ਜੇ ਤੁਸੀਂ ਕਹੋ ਵੀ ਸਾਰਿਆਂ ਦੇ ਓਪੀਨੀਅਨ ਹੀ ਮੇਰੇ ਵਾਂਗੂ ਹੀ ਹੋਣ, ਸਾਰੇ ਮੇਰੇ ਵਾਂਗੂ ਹੀ ਸੋਚਣ, ਸਾਰੇ ਜਿਵੇਂ ਮੈਂ ਰਿਐਕਟ ਕਰਦਾ ਉਵੇਂ ਹੀ ਰਿਐਕਟ ਕਰਨ, ਜਾਂ ਸਾਰੇ ਜਿਵੇਂ ਗੱਲਾਂ ਮੈਂ ਕਰਦਾ ਉਵੇਂ ਹੀ ਕਰਨ, ਨਹੀਂ ਹੋ ਸਕਦਾ। ਡਿਫਰੈਂਸਿਸ ਆਫ ਓਪੀਨੀਅਨ ਤੁਹਾਨੂੰ ਨਾਲ ਲੈ ਕੇ ਚੱਲਣੇ ਪੈਣਗੇ। ਜਦੋਂ ਵੀ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਤੁਸੀਂ ਕੰਮ ਕਰਦੇ ਆ, ਤਾਂ ਤੁਹਾਨੂੰ ਇਹ ਸਮਝਣਾ ਤੇ ਸਹਿਣਾ ਪੈਂਦਾ ਹੈ ਕਿ ਦੂਜੇ ਬੰਦੇ ਦੀ ਰਾਏ ਤੁਹਾਡੇ ਨਾਲੋਂ ਵੱਖ ਹੋ ਸਕਦੀ ਹੈ। ਹਰ ਇੱਕ ਦੀ ਰਾਏ ਨੂੰ ਕੰਸੀਡਰ ਕਰਨਾ ਬਣਦਾ ਆਪਣਾ। ਅੱਗੇ ਵਧਣਾ ਤਾਂ ਚਲੋ ਉਹ ਹੋਰ ਤਰੀਕੇ ਨਾਲ ਵੀ ਸਮੂਹਿਕ ਤੌਰ ਤੇ ਫੈਸਲੇ ਕਈ ਵਾਰੀ ਲਏ ਜਾਂਦੇ ਆ, ਪਰ ਯੂਨਿਟੀ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਦੇ ਇਸ਼ੂਜ਼ ਆਪਾਂ ਦੇਖਦੇ ਹਾਂ ਟਰੱਕਿੰਗ ਇੰਡਸਟਰੀ ਨਾਲ ਜੁੜੇ, ਜਿਸ ਤਰ੍ਹਾਂ ਦੇ ਜਿਹੜੇ ਹੱਕ ਹਕੂਕਾਂ ਤੇ ਆਵਾਜ਼ਾਂ ਬੁਲੰਦ ਨਹੀਂ ਹੁੰਦੀਆਂ। ਹੁਣ ਇਨਫਲੇਸ਼ਨ ਜਿਹੜਾ ਮਿਲਣਾ, ਰਿਲੈਕਸੇਸ਼ਨ, ਉਹ ਜੇ ਮੈਂ ਗਲਤ ਨਾ ਹੋਵਾਂ ਤਾਂ ਮੈਨੂੰ ਲੱਗਦਾ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਉਹਦੇ ਲਈ ਕੋਈ ਜ਼ਿਆਦਾ ਨਫ਼ਾ, ਜਿਹੜਾ ਮੁਨਾਫ਼ਾ ਜਾਂ ਜ਼ਿਆਦਾ ਉਹਦੇ ਤੇ ਫੰਡ ਜਿਹੜਾ ਵਾ ਉਹ ਰੱਖਿਆ ਨਹੀਂ ਗਿਆ। ਹੂੰ, ਹੂੰ। ਮਹਿਜ਼ ਕਾਰ ਦੇ ਲਈ ਹੈ। ਰਾਜ ਜੀ ਉਹਦੇ ਬਾਰੇ ਜ਼ਿਆਦਾ ਜਾਣਦੇ ਨੇ। ਕਾਰ ਓਨਰਸ ਦੇ ਲਈ ਹੈ, ਤਾਂ ਕਿ ਗੈਸ ਟਰੱਕਾਂ ਦੇ ਲਈ ਨਹੀਂ ਮਹਿੰਗੀ? ਕਿ ਟਰੱਕਾਂ ਵਾਲਿਆਂ ਦਾ ਕੰਮ ਉਹਦੇ ਨਾਲ ਨਹੀਂ ਪ੍ਰਭਾਵਿਤ ਹੋਇਆ? ਕਿ ਟਰੱਕਾਂ ਵਾਲਿਆਂ ਦੀ ਜੇਬ ਤੇ ਮਹਿੰਗੀ ਗੈਸ ਦਾ ਡਾਕਾ ਨਹੀਂ, ਡੀਜ਼ਲ ਦਾ ਡਾਕਾ ਨਹੀਂ? ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਫਿਰ ਤੁਸੀਂ ਜਦੋਂ ਇਸ਼ੂਜ਼ ਜਿਹੜੇ ਆ ਉਠਾਉਣੇ ਆ, ਜਦੋਂ ਆਪਦੀ ਆਵਾਜ਼ ਬੁਲੰਦ ਕਰਨੀ ਹੈ, ਤੇ ਫਿਰ ਤੁਹਾਡਾ ਏਕਾ, ਫਿਰ ਤੁਹਾਡੇ ਸਮੂਹਿਕ ਰੂਪ ਦੇ ਵਿੱਚ ਇਕੱਠੇ ਹੋਣਾ ਹੋਰ ਵੀ ਜਿਹੜਾ ਲਾਜ਼ਮੀ ਹੋ ਜਾਂਦਾ ਹੈ। ਦੇਖੋ ਪ੍ਰਵੀਨ, ਇਹ ਇਲੈਕਸ਼ਨ ਈਅਰ ਆ। ਨਵੰਬਰ ਜੀ। ਦੇ ਵਿੱਚ ਜਿੱਦਾਂ ਉੱਥੇ ਲੋਕ ਸਭਾ ਕਹਿ ਲਓ ਨਾ, ਵੀ ਹਾਂਜੀ। ਇੱਥੇ ਜਿਹੜੀਆਂ ਆ ਸਾਰੇ ਹੀ ਹਾਊਸ ਦੇ ਮੈਂਬਰਸ ਦੀਆਂ, ਜਿਹੜੇ ਕਾਂਗਰਸਮੈਨ, ਕਾਂਗਰਸਵੂਮਨ, ਉਹਨਾਂ ਦੀਆਂ ਇਲੈਕਸ਼ਨਾਂ ਆ। ਹੂੰ, ਹੂੰ। ਜਦੋਂ ਕੋਵਿਡ ਆਇਆ ਨਾ, ਉਦੋਂ ਸਾਰਿਆਂ ਨੇ ਨਾ ਤਾਰੇ ਲਾ ਕੇ ਟਰੱਕਾਂ ਵਾਲਿਆਂ ਨੂੰ ਕਿਹਾ ਵੀ ਯਾਰ ਇਹ ਤਾਂ ਹੀਰੋ ਨੇ, ਇਹਨਾਂ ਨੇ ਜੀ। ਆਹ ਕੀਤਾ, ਇਹਨਾਂ ਨੇ ਆਹ ਕੀਤਾ, ਦੇਖੋ ਸਾਰੀ ਦੁਨੀਆ ਘਰੇ ਡੱਕੀ ਪਈ ਸੀ, ਇਹਨਾਂ ਨੇ ਸਾਰਾ ਕੁਛ ਚੱਲਦਾ ਰੱਖਿਆ, ਇਹ ਤਾਂ ਹੀਰੋ ਆ। ਵਿੱਚ ਜੀ। ਜੇ ਗੱਲ ਵੀ ਚੱਲੀ ਉਦੋਂ ਵੀ ਹੂੰ। ਇਹਨਾਂ ਨੂੰ ਨਾ ਹੀਰੋਜ਼ ਫੰਡ ਜਾਂ ਇੱਕ ਸਪੈਸ਼ਲ ਕੁਛ ਨਾ ਕੁਛ ਜਿਹੜਾ ਉਹ ਦਿੱਤਾ ਦੇਖ ਜਾਵੇ, ਲਓ ਅੱਜ ਕੁਛ ਆਪਾਂ ਕਿੱਥੇ ਚਰਚਾ ਸੁਣਦੇ ਹਾਂ। ਹਾਂ, ਰਾਸ਼ੀ ਜਿਹੜੀ ਇਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਦਿੱਤੀ ਜਾਵੇ ਵੀ ਇਹਨਾਂ ਦਾ ਧੰਨਵਾਦ ਕਰਨਾ ਆ। ਪਰ ਹੋਇਆ ਹਾਂਜੀ। ਕੀ ਵਿਚਾਰਿਆਂ ਦੇ ਨਾਲ? ਜਿੰਨੇ ਵੇਅਰ ਹਾਊਸ ਵਾਲੇ ਸੀ ਜਾਂ ਹੋਰ ਸੀਗੇ, ਉਹਨਾਂ ਨੇ ਆਪਣੇ ਤਾਂ ਬਾਥਰੂਮ ਵੀ ਬੰਦ ਕਰਤੇ ਇਹਨਾਂ ਦੇ ਲਈ। ਇਹਨਾਂ ਹੂੰ। ਇਹਨਾਂ ਨੂੰ ਹੀਰੋਜ਼ ਫੰਡ ਤਾਂ ਉਹਨਾਂ ਨੇ ਕੀ ਜਿਹੜਾ ਉਹ ਦੇਣਾ ਸੀ? ਇਹਨਾਂ ਦੇ ਨਾਲ ਤਾਂ ਬੜੇ ਬੇਗਾਨਿਆਂ ਵਾਲਾ ਜਿਹੜਾ ਉਹ ਉਸ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜਾ ਉਹ ਸਲੂਕ ਹੋਇਆ। ਬੜਾ ਰੌਲਾ ਜਿਹੜਾ ਇਸ ਚੀਜ਼ ਦੇ ਬਾਬਤ ਜਿਹੜਾ ਉਹ ਪੈਂਦਾ ਰਿਹਾ। ਪਰ ਹੂੰ। ਹੋਇਆ ਕੀ, ਇਵੈਂਚੁਅਲੀ ਕੁਛ ਵੀ ਨਹੀਂ। ਪਰ ਇੱਥੇ ਨਾਲ ਦੇ ਨਾਲ ਇੱਕ ਚੀਜ਼ ਆਪਾਂ ਕਹਿਣਾ ਇਸ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ, ਹੈ ਤਾਂ ਕੌੜੀ। ਗਲਤੀ ਆਪਣਿਆਂ ਦੇ ਕੋਲੋਂ ਵੀ ਹੁੰਦੀ ਆ। ਜਦੋਂ ਵੀ ਕੋਈ ਕਾਨੂੰਨ ਬਣਨ ਦੇ ਲਈ ਆਉਂਦਾ ਆ, ਤਾਂ ਇੱਥੇ ਪਬਲਿਕ ਕਮੈਂਟ ਜਿਹੜੇ ਉਹ ਲਏ ਜਾਂਦੇ ਆ। ਜਿੱਦਾਂ FMCSA ਨੇ, ਆਪਾਂ ਸ਼ਿਪਰਸ ਦੀ ਇੱਥੇ ਵੀ ਡਿਟੈਂਸ਼ਨ ਟਾਈਮ ਨੂੰ ਲੈ ਕੇ ਨਾ ਬਹੁਤ ਰੌਲਾ ਰਿਹਾ ਵੀ ਇੱਥੇ ਜੀ। ਸਾਡੇ ਇੰਨੇ ਘੰਟੇ ਖਰਾਬ ਹੋ ਜਾਂਦੇ, ਉੱਥੇ ਇੰਨੇ ਘੰਟੇ ਹੋ ਜਾਂਦੇ। ਇਹਨਾਂ ਹੂੰ। ਨੇ ਕੁਛ ਮਹੀਨੇ ਪਹਿਲਾਂ ਕਈ ਮਹੀਨੇ ਪਹਿਲਾਂ ਜਿਹੜਾ ਇਸ ਦੇ ਉੱਤੇ ਕਮੈਂਟ ਲਏ ਵੀ ਦੱਸੋ ਕੀ ਹੋਣਾ ਆ। ਕੁਛ ਕੁ ਸੈਂਕੜੇ ਕਮੈਂਟ ਆਏ, ਤੇ ਆਪਾਂ ਗੱਲ ਕਰ ਰਹੇ ਹਾਂ ਵੀ 7 ਮਿਲੀਅਨ ਟਰੱਕਰ ਕੰਮ ਕਰਦਾ ਹੋਵੇ ਤੇ ਕਮੈਂਟ ਆਏ ਹੁਣ ਇੰਨੇ ਘੱਟ। ਫਿਰ ਹੂੰ। ਜਿੰਨੇ ਕੁ ਕਮੈਂਟ ਆਏ ਆ ਉਹਦੇ ਹਿਸਾਬ ਦੇ ਨਾਲ, ਜਿੱਦਾਂ ਦੇ ਕਮੈਂਟ ਆਏ ਆ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਕਾਨੂੰਨ ਜਿਹੜਾ ਆ ਉਹ 'ਚ ਚੇਂਜ ਲਿਆਉਣੀ ਆ ਕਿ ਨਹੀਂ ਲਿਆਉਣੀ, ਤਬਦੀਲੀ ਕਰਨੀ ਆ ਕਿ ਨਹੀਂ ਕਰਨੀ, ਉਹ ਸਾਰਾ ਕੁਛ ਕਰਕੇ ਜਿਹੜਾ ਇਹਨਾਂ ਨੂੰ ਬੰਨੇ ਕਰ ਦਿੰਦੇ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਵਾਈਟ ਹਾਊਸ ਦੇ ਬਾਹਰ ਬੜਾ ਵੱਡਾ ਇਹਨਾਂ ਨੇ ਟਰੱਕਰਸ ਨੇ ਇਸੇ ਦੇ ਬਾਬਤ ਜਿਹੜੇ ਆ ਉਹ ਬ੍ਰੋਕਰ ਟਰਾਂਸਪੇਰੈਂਸੀ ਉਸ ਨੂੰ ਲੈ ਕੇ ਬੜਾ ਵੱਡਾ ਪ੍ਰੋਟੈਸਟ ਜਿਹੜਾ ਕੀਤਾ ਸੀ। ਕਈ ਦਿਨ ਬਾਹਰ ਉੱਥੇ ਵਿਚਾਰੇ ਜਿਹੜੇ ਉਹ ਖੜੇ ਰਹੇ। ਬਾਅਦ 'ਚ ਕੀ ਹੋਇਆ, ਟਰੰਪ ਹੁਣਾਂ ਨੇ ਬੁਲਾਇਆ,
ਇੱਕ ਨਕਲੀ ਜੀ ਚਾਬੀ ਛੁਣਛਣਾ ਜਿਹਾ ਫੜਾ ਕੇ ਤੋਰ ਦਿੱਤਾ, ਗੱਲ ਉੱਥੇ ਦੀ ਫਿਰ ਉਹ ਰਹਿ ਗਈ। ਸੋ ਇਹ ਹੋਈ ਕੀ ਜਾਂਦਾ, ਕਰੀ ਕੀ ਜਾਂਦੇ ਆ। ਸੋ ਤੁਹਾਨੂੰ ਆਪਣਾ ਏਕਾ, ਤੁਹਾਨੂੰ ਆਪਣੇ ਆਪ ਨੂੰ ਸਟਰੋਂਗ ਕਰਕੇ ਜਿਹੜਾ ਹੈ ਨਾ ਉਹ ਦਿਖਾਉਣਾ ਪੈਣਾ ਆ। ਜਿੰਨੀ ਦੇਰ ਤੱਕ ਉਹ ਚੀਜ਼ ਤੁਸੀਂ ਨਹੀਂ ਕਰੋਗੇ, ਇੱਥੇ ਨਹੀਂ ਸੁਣਦੇ। ਹੁਣ ਬਹੁਤ ਸਾਰੇ ਕਮਿਊਨਿਟੀ ਦੇ ਇਸ਼ੂਜ਼ ਉਦੋਂ ਹੱਲ ਹੁੰਦੇ ਆ ਜਦੋਂ ਤੁਸੀਂ ਇਕੱਠੇ ਹੋ ਕੇ ਆਪਣੀ ਵੋਟਿੰਗ ਪਾਵਰ ਜਿਹੜੀ ਆ ਉਹ ਤੁਸੀਂ ਦਿਖਾਉਂਦੇ ਆ। ਹੁਣ ਐਵਰੀ ਟਰੱਕਰ ਜਿਹੜਾ ਆ ਉਹ ਬਹੁਤ, ਉਹਨਾਂ ਦਾ ਆਪਣਾ ਪਰਿਵਾਰ ਆ, ਬਹੁਤ ਸਾਰੇ ਲੋਕਾਂ ਦੇ ਨਾਲ ਜਿਹੜਾ ਉਹ ਜੁੜਿਆ ਆ। ਉਹ ਕਾਰੋਬਾਰ ਦੇ ਨਾਲ ਜਿਹੜੇ ਲੋਕ ਆ ਉਹ ਜੁੜੇ ਹੋਏ ਨੇ ਸਿੱਧੇ ਤੌਰ ਦੇ ਉੱਤੇ। ਤੁਹਾਨੂੰ ਜਿੰਨੇ ਕਾਂਗਰਸਮੈਨ, ਕਾਂਗਰਸ ਵੂਮਨ, ਲੋਕਲ ਅਫੀਸ਼ੀਅਲ, ਉਹਨਾਂ ਨੂੰ ਤੁਹਾਨੂੰ ਉਹ ਪਾਵਰ ਦਿਖਾਉਣੀ ਪੈਣੀ ਆ ਵੀ ਭਾਈ ਦੇਖੋ, ਮੈਂ ਇਹ ਗੱਲਾਂ ਨਹੀਂ ਆ ਵੀ ਮੈਂ ਇਕੱਲਾ ਕਹਿਣ ਦਿਆਂ ਆ ਤੇ ਵੀ ਮੈਂ ਨਹੀਂ ਵੋਟ ਪਾਉਣੀ, ਮੇਰੇ ਨਾਲ ਇੰਨੇ ਜਾਣੇ ਹੋਰ ਵੀ ਆ। ਜੇ ਅਸੀਂ ਤੁਹਾਨੂੰ ਲਾਂਭੇ ਕਰਾਂਗੇ, ਤੁਹਾਡੀ ਥਾਂ ਤੇ ਤੁਹਾਡੇ ਵਿਰੋਧੀ ਨੂੰ ਜਿਤਾਵਾਂਗੇ, ਤਾਂ ਫਿਰ ਤੁਸੀਂ ਦੇਖ ਲਓ ਵੀ ਪੋਲੀਟੀਸ਼ੀਅਨ ਦਾ ਨੂੰ ਤਾਂ ਹੁੰਦਾ ਹੀ ਆ ਵੀ ਮੈਨੂੰ ਹਰ ਵਾਰੀ ਸੀਟ ਜਿਹੜੀ ਉਹ ਜਿੱਤਣ ਨੂੰ ਜਿਹੜੀ ਉਹ ਮਿਲੇ, ਵੀ ਮੈਂ ਲੋਕਾਂ ਦੀ ਸੇਵਾ ਜਿਹੜੀ ਉਹ ਕਹਿੰਦੇ, ਜਿੱਦਾਂ ਉਹ ਸ਼ਬਦ ਵਰਤਦੇ ਹੁੰਦੇ ਆ ਵੀ ਉਹ ਕਰੀਏ। ਸੋ ਇਹ ਚੀਜ਼ਾਂ ਦੇ ਵਿੱਚ ਆਪਾਂ ਨੂੰ ਏਕਾ ਰੱਖ ਕੇ ਇੱਕ ਹਿਸਾਬ ਦੇ ਨਾਲ ਮਿਲ ਕੇ ਜਿਹੜਾ ਉਹ ਅੱਗੇ ਵਧਣ ਦੀ ਜਿਹੜੀ ਉਹ ਜ਼ਰੂਰਤ ਆ, ਤਾਂ ਜੋ ਤੁਸੀਂ ਆਪਣੇ ਮਸਲੇ ਜਿਹੜੇ ਉਹ ਹੱਲ ਕਰਵਾ ਸਕੋ। ਪ੍ਰਵੀਨ, ਬੀਤੇ ਵੀਕ ਦੇ ਵਿੱਚ ਮੈਂ ਇੱਥੇ ਨਹੀਂ ਸੀਗਾ, ਮੈਂ ਫੈਮਿਲੀ ਫੰਕਸ਼ਨ ਦੇ ਲਈ ਇੰਡੀਆਨਾ ਦੇ ਵਿੱਚ ਗਿਆ ਹੋਇਆ ਸੀ। ਇੰਡੀਆਨਾ ਜਿਹੜੀ ਆ ਉਹ ਸਟੇਟ ਆਫ ਕ੍ਰਾਸ ਰੋਡਸ ਮੰਨੀ ਜਾਂਦੀ ਆ। ਉੱਥੇ ਵੇਅਰ ਹਾਊਸ ਦਾ, ਟਰੱਕਿੰਗ ਦਾ ਬਹੁਤ ਜ਼ਿਆਦਾ ਜਿਹੜਾ ਉੱਥੇ ਕੰਮ ਆ। ਪਰ ਉੱਥੇ ਵੀ ਗੱਲਾਂ ਜਿਹੜੇ ਵੀ ਟਰੱਕਿੰਗ ਇੰਡਸਟਰੀ ਵਾਲੇ ਉੱਥੇ ਕਰ ਰਹੇ ਸੀ, ਸਾਰਿਆਂ ਦੇ ਹੀ ਕਹਿ ਲਓ ਵੀ ਜਿੱਦਾਂ ਹੱਥ ਖੜੇ ਜਿਹੜੇ ਉਹ ਹੋ ਰਹੇ ਸੀ। ਕਹਿੰਦੇ ਵੀ ਦਿੱਕਤਾਂ ਬਹੁਤ ਵੱਡੀਆਂ ਆ ਰਹੀਆਂ। ਉੱਥੇ ਵੀ ਲੋਕਾਂ ਨੇ, ਟਰੱਕਰਸ ਨੇ ਇਹ ਚਿੰਤਾ ਬਹੁਤ ਵੱਡੇ ਪੱਧਰ ਦੇ ਉੱਤੇ, ਜਿਨ੍ਹਾਂ ਦੇ ਨਾਲ ਉੱਥੇ ਗੱਲ ਹੋਈ, ਪ੍ਰਗਟਾਈ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨੇ, ਖਾਸ ਕਰਕੇ ਨਵੇਂ ਮੁੰਡਿਆਂ ਦੀ ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਵੀ ਜਿਨ੍ਹਾਂ ਨੇ ਟਰੱਕ ਜਿਹੜੇ ਹੁਣ ਮਹਿੰਗੇ ਖਰੀਦੇ ਹੋਏ ਆ, ਉਹਨਾਂ ਦੇ ਵਾਪਸ ਜਿਹੜੇ ਉਹ ਜਾ ਰਹੇ ਆ, ਤਾਂ ਜੋ ਵੀ ਉਹਨਾਂ ਨੇ ਦੇਖੋ ਦੇਖੀ ਕਿਸੇ ਦੀਆਂ ਗੱਲਾਂ ਚ ਆ ਕੇ, ਜਾਂ ਉਹਨਾਂ ਨੂੰ ਲੱਗਾ ਵੀ ਸ਼ਾਇਦ ਇਹ ਟਰੱਕਿੰਗ ਹਮੇਸ਼ਾ ਹੀ ਏਦਾਂ ਰਹਿੰਦੀ ਆ, ਤੇ ਉਹਦੇ ਕਰਕੇ ਤੁਸੀਂ ਦੇਖੋ ਵੀ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਪ੍ਰੋਬਲਮ ਦਾ ਇਸ ਟਾਈਮ ਸਾਹਮਣਾ ਕਰਨਾ ਪੈ ਰਿਹਾ ਆ। ਸਨੀ ਗਰੇਵਾਲ ਹੁਣਾਂ ਦਾ ਕਮੈਂਟ ਆਇਆ, ਕਹਿੰਦੇ ਵੀ ਬਾਈ ਕਿਸੇ ਨੂੰ ਪੁੱਛ ਕੇ ਤਾਂ ਦੇਖੋ, ਸ਼ਾਇਦ ਕਿਸੇ ਨੂੰ ਆਪਣੇ ਕਾਂਗਰਸਮੈਨ ਦਾ ਨਾਮ ਵੀ ਪਤਾ ਜਿਹੜਾ ਉਹ ਨਹੀਂ ਹੋਊਗਾ। ਸੋ ਇਹ ਡੈਫੀਨੇਟਲੀ ਇੱਥੇ ਆਪਣੀ ਜਿਹੜੀ ਇਹ ਪ੍ਰੋਬਲਮ ਹੈਗੀ ਆ। ਲੋਕ ਆਪਣੇ ਹੱਕਾਂ ਦੇ ਲਈ ਖੜਦੇ ਨਹੀਂ ਆ। ਜਦੋਂ ਮੌਕਾ ਹੁੰਦਾ ਹੈ ਉਦੋਂ ਉਹ ਕਦਮ ਜਿਹੜੇ ਉਹ ਚੁੱਕਦੇ ਨਹੀਂ ਆ, ਤੇ ਜਦੋਂ ਉਹ ਕਦਮ ਨਹੀਂ ਚੱਕੇ ਜਾਂਦੇ ਤੇ ਫਿਰ ਪੁਲਾਂ ਹੇਠੋਂ ਪਾਣੀ ਜਿਹੜਾ ਜਦੋਂ ਲੰਘ ਜਾਂਦਾ ਹੈ ਉਹ ਮੁੜ ਕੇ ਉੱਥੇ ਨਹੀਂ ਆਉਂਦਾ। ਸੋ ਆਪਾਂ ਨੂੰ ਸਮੇਂ ਰਹਿੰਦੇ ਹੋਏ ਇਹ ਸਾਰੀਆਂ ਚੀਜ਼ਾਂ ਦੇ ਵੱਲ ਇਕੱਠੇ ਹੋ ਕੇ ਚੱਲਣ ਦੀ ਜਿਹੜੀ ਜ਼ਰੂਰਤ ਆ। ਅਦਰਵਾਈਜ਼ ਪ੍ਰੋਬਲਮਾਂ ਨੇ ਹੱਲ ਨਹੀਂ ਹੋਣਾ, ਇਹਨਾਂ ਨੇ ਵੱਧਦੇ ਜਾਣਾ ਆ। ਇਹ ਸ਼ਿਕਾਇਤਾਂ, ਇਹ ਜਿਹੜੇ ਸ਼ਿਕਵੇ ਆ, ਉਹ ਸਰਕਾਰਾਂ ਤੋਂ ਸਾਰਿਆਂ ਨੇ ਕਰਦੇ ਰਹਿਣਾ ਵੀ ਸਾਡੇ ਰੈਗੂਲੇਸ਼ਨਾਂ ਵਧਾਈ ਜਾਂਦੇ ਆ, ਸਾਡੀ ਸੰਘੀ ਜਿਹੜੀ ਆ ਉਹ ਤੁਸੀਂ ਨੱਪੀ ਜਾਂਦੇ ਹੋ, ਘੁੱਟੀ ਜਾਂਦੇ ਹੋ। ਪਰ ਇਹ ਆ ਵੀ ਜਦੋਂ ਮੌਕਾ ਹੁੰਦਾ ਹੈ ਉਹਨਾਂ ਨੂੰ ਆਪਣੇ ਗੱਲਾਂ ਦੱਸਣ ਦਾ, ਉਦੋਂ ਆਪਾਂ ਪਿੱਛੇ ਕਿਤੇ ਰਹਿ ਜਾਂਦੇ ਆ। ਉਦੋਂ ਆਪਾਂ ਕਹਿੰਦੇ ਆ ਵੀ ਅੱਜ ਵਾਲਾ ਲੋਡ ਆਪਾਂ ਚੱਕ ਲਈਏ, ਇਹ ਪ੍ਰਾਈਸ ਬਾਅਦ ਚ ਕਿਤੇ ਸ਼ਾਇਦ ਨਹੀਂ ਮਿਲਣਾ, ਗਾਂ ਦੀ ਗਾਂ ਜਿਹੜੀ ਉਹ ਦੇਖੀ ਜਾਊਗੀ। ਆਪਾਂ ਲੌਂਗ ਟਰਮ ਨਹੀਂ ਸੋਚਦੇ। ਲੌਂਗ ਟਰਮ ਦੇਖ ਕੇ ਆਪਣੀ ਇੰਡਸਟਰੀ ਨੂੰ ਮੁਨਾਫੇ ਦੇ ਵਿੱਚ ਰੱਖਣ ਦੀ ਜਿਹੜੀ ਆ, ਉਸ ਤਾਂਘ ਦੇ ਨਾਲ, ਉਸ ਗੱਲ ਦੇ ਨਾਲ ਚੱਲ ਕੇ ਜਿਹੜਾ ਉਹ ਤੁਸੀਂ ਆਪਣੇ ਕੰਮ ਨੂੰ ਜਿਹੜਾ ਉਹ ਅੱਗੇ ਤੋਰੋ। ਅਦਰਵਾਈਜ਼ ਸ਼ਾਰਟ ਟਰਮ ਜਿਹੜੇ ਬੈਨੀਫਿਟਸ ਆ ਉਹ ਲੌਂਗ ਲਿਵਿੰਗ ਨਹੀਂ ਹੁੰਦੇ, ਜ਼ਿਆਦਾ ਚਿਰ ਨਹੀਂ ਤੁਹਾਨੂੰ ਉਹਨਾਂ ਦਾ ਮੁਨਾਫਾ ਰਹਿੰਦਾ। ਆਪਾਂ ਨੂੰ ਲੌਂਗ ਟਰਮ ਮਿਸ਼ਨਸ ਜਿਹੜੇ ਉਹ ਬਣਾ ਕੇ ਚੱਲਣ ਦੀ ਇਸ 'ਚ ਜ਼ਰੂਰਤ ਰਹਿੰਦੀ ਆ। ਜੀ ਬਿਲਕੁਲ ਰਾਜ ਜੀ, ਔਰ ਇਹ ਗੱਲ ਇਹ ਵੀ ਤੁਹਾਡੀ ਜਿਹੜੀ ਗੱਲ ਆ ਉਹ ਸਿੱਟਣ ਵਾਲੀ ਨਹੀਂ ਹੈ ਕਿ ਜਦੋਂ ਕਰੋਨਾ ਸੀਗਾ ਉਦੋਂ ਟਰੱਕਰਸ ਨੂੰ ਵਾਰੀਅਰ ਕਿਹਾ ਗਿਆ, ਕਦੇ ਉਹਨਾਂ ਨੂੰ ਕੁਛ ਕਿਹਾ ਗਿਆ, ਪਰ ਇਕੱਲੇ ਵਾਰੀਅਰ ਕਹੇ ਨਾਲ ਗੱਲ ਨਹੀਂ ਬਣਨੀ। ਉਹਨਾਂ ਦੇ ਗੱਲਾਂ ਸੁਣਨੀਆਂ ਪੈਣਗੀਆਂ, ਉਹਨਾਂ ਦੇ ਜਿਹੜੇ ਇਸ਼ੂ ਆ ਤੁਹਾਨੂੰ ਐਡਰੈਸ ਕਰਨੇ ਪੈਣਗੇ। ਉਹਨਾਂ ਦੇ ਨਾਲ ਜੁੜ ਕੇ ਉਹ ਕੀ ਚਾਹੁੰਦੇ ਆ ਇੰਡਸਟਰੀ ਦੇ ਵਿੱਚ, ਹੋਰ ਕੀ ਬਦਲਾਅ ਕਰਨ ਵਾਲੇ ਆ, ਕਿੱਥੇ ਉਹਨਾਂ ਦੀ ਰਾਈਟ ਜਿਹੜੀ ਹੱਕ ਹਕੂਕ ਉਹ ਮਾਰੇ ਜਾ ਰਹੇ ਆ। ਤਾਂ ਇਹ ਚੀਜ਼ਾਂ ਕਰਨੀਆਂ ਪੈਣੀਆਂ। ਇਕੱਲਾ ਗੁੜ ਆਖਿਆ ਮੂੰਹ ਮਿੱਠਾ ਨਹੀਂ ਹੁੰਦਾ, ਗੁੜ ਮੂੰਹ 'ਚ ਪਾਉਣਾ ਪੈਂਦਾ। ਸੋ ਇਹੀ ਚੀਜ਼ ਆ ਵੀ ਜੇ ਅਸੀਂ ਵਾਰੀਅਰਸ ਕਹੀ ਜਾਵਾਂਗੇ ਠੀਕ ਆ, ਕੁਛ ਨਿਸ਼ਚਿਤ ਸਮੇਂ ਲਈ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਤੁਹਾਨੂੰ। ਕੋਈ ਪ੍ਰੇਜ਼ ਕਰੇਗਾ ਤੁਹਾਨੂੰ ਚੰਗਾ ਲੱਗੂਗਾ ਕਿ ਯਾਰ ਠੀਕ ਆ, ਚੰਗੀ ਗੱਲ ਆ। ਔਰ ਇਹ ਜਿਹੜੀ ਟਰੱਕਿੰਗ ਦਾ ਪਹੀਆ ਘੁੰਮਦਾ ਤਾਂ ਤੁਹਾਡੀ ਆਰਥਿਕਤਾ ਚੱਲਦੀ ਹੈ, ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ। ਵਿਸ਼ਵ ਦੇ ਜਿੰਨੇ ਵੀ ਅਰਥ ਸ਼ਾਸਤਰੀ ਹੋਏ ਨੇ, ਉਹ ਕਹਿੰਦੇ ਕਿ ਹਰ ਦੇਸ਼ ਦੀ
ਆਰਥਿਕਤਾ ਦਾ, ਅਰਥ ਵਿਵਸਥਾ ਦਾ ਇੱਥੋਂ ਪਤਾ ਲੱਗ ਜਾ ਸਕਦਾ ਕਿ ਉਹਦੇ ਹਾਈਵੇਜ਼ ਤੇ ਕਿੰਨੇ ਟਰੱਕ ਆ ਜਿਹੜੇ ਉਹ ਮੂਵ ਹੋ ਰਹੇ ਆ। ਸੋ ਇਹੀ ਆ ਬਿਲਕੁਲ, ਪਰ ਫਿਰ ਵੀ ਅਸੀਂ ਬਹੁਤ ਵਾਰੀ ਕੋਸ਼ਿਸ਼ ਕਰਦੇ ਹਾਂ ਕਿ ਇੰਡਸਟਰੀ ਦੇ, ਟਰੱਕਰਸ ਦੇ, ਪੰਜਾਬੀਆਂ ਭਰਾਵਾਂ ਦੇ, ਸਾਰਿਆਂ ਦੇ ਇਸ਼ੂਜ਼ ਨੂੰ ਚੱਕਿਆ ਜਾਵੇ, ਟਾਈਮ ਤੇ ਰੇਡੀਓ ਤੇ ਇਸ ਬਾਬਤ ਅਵੇਅਰਨੈਸ ਫੈਲਾਈ ਜਾਵੇ, ਉਹਨਾਂ ਦੇ ਮਸਲੇ ਕੀ ਨੇ ਦੂਜਿਆਂ ਨੂੰ ਦੱਸਿਆ ਜਾਵੇ। ਪਰ ਬਹੁਤ ਵਾਰ ਕਈ ਵਾਰੀ ਉਹ ਰਿਸਪੌਂਸ ਨਹੀਂ ਮਿਲਦਾ ਜੋ ਤੁਸੀਂ ਚਾਹ ਰਹੇ ਹੁੰਦੇ ਆ ਕਿ ਯਾਰ ਇਹ ਮਿਲੂਗਾ, ਇਸ ਚੀਜ਼ ਤੇ ਗੱਲ ਕਰਾਂਗੇ ਤਾਂ ਲੋਕ ਇਨਵੋਲਵ ਹੋਣਗੇ। ਘੇਸਲ ਮਾਰਨੀ ਅਸੀਂ ਬੰਦ ਕਰੀਏ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਹੱਕਾਂ ਦੀ ਆਵਾਜ਼, ਸਾਡੇ ਹੱਕਾਂ ਦੀ ਗੱਲ ਹੋਵੇ, ਤਾਂ ਘੇਸਲ ਮਾਰਨੀ ਸਾਨੂੰ ਬੰਦ ਕਰਨੀ ਪੈਣੀ ਹੈ। ਜੀ 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 ਬਿਲਕੁਲ। ਇਹ ਇਸ਼ੂਜ਼, ਇਹ ਗੱਲਾਂ ਬਾਤਾਂ ਲਿਆਉਣ ਦਾ ਸਾਡਾ ਮਕਸਦ, ਸਾਡਾ ਕੋਈ ਨਿੱਜੀ ਇਸ ਦੇ ਵਿੱਚ ਫਾਇਦਾ ਨਹੀਂ ਆ। ਨਾ ਪ੍ਰਵੀਨ ਟਰੱਕ ਜੀ ਦੇ ਉੱਤੇ ਆ, ਨਾ ਮੈਂ ਆ। ਹੂੰ, ਅਸੀਂ ਪਰ ਇਹ ਆ ਵੀ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਆ। ਅਸੀਂ ਸੋਚਦੇ ਆ ਵੀ ਤੁਹਾਨੂੰ ਜਿਹੜਾ ਇੱਕ ਪਲੇਟਫਾਰਮ ਮਿਲੇ, ਇੱਕ ਮੌਕਾ ਮਿਲੇ, ਤਾਂ ਜੋ ਤੁਸੀਂ ਆਵਾਜ਼ ਇੱਕ ਦੂਜੇ ਦੇ ਨਾਲ ਗੱਲਬਾਤ ਕਰਕੇ, ਕਈ ਦੀ ਗੱਲਾਂ ਚੋਂ ਗੱਲਾਂ ਨਿਕਲਦੀਆਂ, ਕੋਈ ਸੁਝਾਅ ਜਿਹੜੇ ਉਹ ਮਿਲਦੇ ਹੁੰਦੇ ਆ, ਤਾਂ ਜੋ ਉਹਨਾਂ ਨੂੰ ਅਪਣਾ ਕੇ ਆਪਾਂ ਅੱਗੇ ਵਧੀਏ। ਸੋ ਇਹ ਮਕਸਦ ਇਹੀ ਜਿਹੜਾ ਉਹ ਹੁੰਦਾ ਆ। ਜ਼ਰੂਰ ਕਿੱਦਾਂ ਦੇ ਵੀ ਵਿਚਾਰ ਹੋਣ, ਬੰਦਾ ਐਵੇਂ ਜੱਕਦਾ ਨਾ ਰਿਹਾ ਕਰੋ। ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰਿਆ ਕਰੋ। ਇੰਨਾ ਜਿਹੜਾ ਸਮਾਂ ਲਾਉਣ ਦਾ ਮਕਸਦ ਇਹੀ ਹੁੰਦਾ ਆ ਵੀ ਆਪਾਂ ਇਹਦੇ ਵਿੱਚੋਂ ਕੁਛ ਸਾਰਥਕ ਸਿੱਖ ਕੇ ਜਿਹੜਾ ਉਹ ਨਾਲ ਲੈ ਕੇ ਜਾਈਏ। ਤੇ ਹੁਣ ਆਪਾਂ ਪ੍ਰਵੀਨ ਸਮਾਪਤ ਕਰਾਂਗੇ ਪ੍ਰੋਗਰਾਮ ਨੂੰ। ਜੀ। ਸਮਾਂ ਜਿਹੜਾ ਇਹ ਸਮਾਪਤ ਹੈ, ਤੇ ਕੱਲ ਨੂੰ ਫੇਰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਗੱਲਬਾਤ ਲੈ ਕੇ ਜਿਹੜਾ ਆ ਉਹ ਹਾਜ਼ਰ ਹੋਵਾਂਗੇ। ਤੇ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA। ਇਸ ਤੋਂ ਪਹਿਲਾਂ ਅਗਲਾ ਪ੍ਰੋਗਰਾਮ ਸ਼ੁਰੂ ਕਰੀਏ, ਇੱਕ ਜਿਹੜੀ ਅਨਾਊਂਸਮੈਂਟ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹੋਏ ਜਾਈਏ। ਆਉਂਦੀ 11 ਤਰੀਕ ਤੋਂ ਲੈ ਕੇ ਤੇ 17 ਤਰੀਕ ਤੱਕ ਜਿਹੜੀ ਆਰਟ ਐਗਜ਼ੀਬਿਸ਼ਨ, ਤੇ ਇਸੇ ਦੌਰਾਨ ਜਿਹੜਾ ਬੱਚਿਆਂ ਦਾ ਆਰਟ ਕੈਂਪ ਆ, ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ ਸਥਿਤ ਪੰਜਾਬੀ ਕਲਚਰਲ ਸੈਂਟਰ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ ਆ। ਆਰਟਿਸਟ ਪਰਮ ਸਿੰਘ ਜੋ ਕਿ ਕੈਨੇਡਾ ਤੋਂ ਉਚੇਚੇ ਤੌਰ ਦੇ ਉੱਤੇ ਇੱਥੇ ਪਹੁੰਚਦੇ ਨੇ। ਪਿਛਲੇ ਸਾਲ ਵੀ ਉਹਨਾਂ ਦੇ ਦੁਆਰਾ ਬੱਚਿਆਂ ਦਾ ਇੱਕ ਕੈਂਪ ਲਗਾਇਆ ਗਿਆ ਸੀ। ਉਸ ਦੇ ਲਈ ਤੁਸੀਂ ਜਿਹੜਾ ਜ਼ਰੂਰ ਆਪਣੇ ਬੱਚਿਆਂ ਦੇ ਨਾਮ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਲਿਖਵਾ ਸਕਦੇ ਆ। ਸੋ ਬੱਚਿਆਂ ਦਾ ਆਰਟ ਕੈਂਪ ਜਿਹੜਾ ਆ ਉਹ 11 ਜੁਲਾਈ ਤੋਂ ਤਕਰੀਬਨ ਜਿਹੜੀ 16 ਜੁਲਾਈ ਤੱਕ, 15-16 ਜੁਲਾਈ ਤੱਕ ਜਿਹੜਾ ਉਹ ਚੱਲੇਗਾ। ਤੇ 11 ਤੋਂ 17 ਤੱਕ ਜਿਹੜੀ ਆਰਟ ਐਗਜ਼ੀਬਿਸ਼ਨ ਆ, ਕਲਾ ਪ੍ਰਦਰਸ਼ਨੀ ਆ, ਉਹ ਵੀ ਜਿਹੜੀ ਆ ਉਹ ਹੋਵੇਗੀ। ਪਰਮ ਸਿੰਘ ਆਰਟਿਸਟ ਜੋ ਕਿ ਉਚੇਚੇ ਤੌਰ ਤੋਂ ਕੈਨੇਡਾ ਤੋਂ ਪਹੁੰਚ ਰਹੇ ਆ, ਉਹਨਾਂ ਦੀ ਜਿਹੜੀ ਆਰਟ ਐਗਜ਼ੀਬਿਸ਼ਨ, ਉਹਨਾਂ ਦੀ ਆਰਟ ਦੀ ਜਿਹੜੀ ਐਗਜ਼ੀਬਿਸ਼ਨ ਉਹ ਹੋਵੇਗੀ। ਸੋ ਜ਼ਰੂਰ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਹੁਣ ਇੱਕ ਵਾਰੀ ਫਿਰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।